ਜੀ ਅਸਲਾਮ ਵਾਲੇਕੁਮ ਵੀਰੋ। ਅੱਜ ਬੜਾ ਹੀ ਸਪੈਸ਼ਲ ਪੈਨਲ ਸਾਨੂੰ ਸਿੰਧ ਦੀ ਬੇਟੀ ਨੇ ਵੀ ਪੰਜਾਬੀ ਵਾਸਤੇ ਜੁਆਇਨ ਕੀਤਾ। ਇਹ ਪੰਜਾਬੀਆਂ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ ਔਰ ਫਖਰ ਦੀ ਗੱਲ ਹੈ, ਔਰ ਅਸੀਂ ਥੈਂਕਫੁਲ ਹਾਂ ਸਿੰਧੀਆਂ ਦੇ ਵੀ ਔਰ ਸਿੰਧ ਦੀ ਇਸ ਬੇਟੀ ਦੇ ਵੀ ਕਿ ਡਾਕਟਰ ਸਾਹਿਬਾ ਡਾਕਟਰ ਸ਼ੋਰੋ ਸ਼ਨਾਜ਼ ਸਾਹਿਬਾ ਨੇ ਜੁਆਇਨ ਕੀਤਾ, ਔਰ ਨਾ ਸਿਰਫ ਜੁਆਇਨ ਕੀਤਾ ਹੈ ਬਲਕਿ ਸਾਡੀ ਤੁਹਾਡੀ ਮਾਂ ਬੋਲੀ ਦੇ ਵਿੱਚ ਗੱਲ ਕਰਨਗੇ। ਇਹ ਤੁਹਾਡੇ ਲਈ ਹੋਰ ਸਰਪ੍ਰਾਈਜ਼ਿੰਗ ਹੋਏਗਾ ਔਰ ਜ਼ਿਆਦਾ ਖੁਸ਼ੀ ਦੀ ਗੱਲ ਹੋਏਗੀ। ਦੂਸਰੀ ਸਾਡੇ ਨਾਲ ਮੇਰੀ ਭੈਣ ਹੈ, ਉਹ ਨੌਸ਼ੀਨ ਨਕਵੀ। ਇਹ ਜਰਨਲਿਸਟ ਨੇ, ਲੰਬਾ ਕਰੀਅਰ ਹੈ ਇਹਨਾਂ ਦਾ ਮਾਸ਼ਾਅੱਲਾ, ਔਰ ਅੱਛੇ ਕ੍ਰੈਡੀਬਲ ਜਰਨਲਿਸਟ 'ਚ ਇਹਨਾਂ ਦਾ ਸ਼ੁਮਾਰ ਹੁੰਦਾ। ਤੇ ਇਹਨਾਂ ਵੀ ਮੇਰੀ ਰਿਕੁਐਸਟ ਤੇ ਜੁਆਇਨ ਕੀਤਾ ਹੈ, ਔਰ ਇਹ ਜਿਹੜਾ ਸਿਲਸਿਲਾ ਅਸੀਂ ਤਹਿਰੀਕ ਜਿਹੜੀ ਕਿ ਅੱਜ ਤੱਕ ਬੰਦਿਆਂ ਦੇ ਵਿੱਚ ਸੀ ਸਿਰਫ, ਉਹਨੂੰ ਅਸੀਂ ਮਾਵਾਂ ਵੱਲ ਲੈ ਕੇ ਆਏ ਹਾਂ। ਕਿਉਂਕਿ ਮਾਂ ਤੋਂ ਬਗੈਰ ਮੇਰਾ ਮੰਨਣਾ ਹੈ ਕਿ ਜਿਹੜੀ ਮਾਂ ਬੋਲੀ ਹੈ, ਮਾਂ ਬੋਲੀ ਦੀ ਟਰਮ ਹੀ ਮਦਰ ਲੈਂਗੁਏਜ ਜਾਂ ਮਾਂ ਬੋਲੀ ਜਾਂ ਮਾਦਰੀ ਜ਼ੁਬਾਨ ਹੈ, ਮਾਂ ਨਾਲ ਜੁੜੀ ਹੋਈ ਹੈ। ਔਰ ਅਗਰ ਮਾਂ ਇਹਦੇ 'ਚ ਸ਼ਾਮਿਲ ਨਹੀਂ ਹੋਏਗੀ ਤੇ ਇਹ ਤਾਂ ਬੰਜਰ ਜ਼ਮੀਨ ਦੀ ਤਰ੍ਹਾਂ ਹੈ। ਸਾਡੀ ਜਦੋਜਹਿਦ ਜਿਹੜੀ ਹੈ, ਅਸੀਂ ਤਾਂ ਬੰਜਰ ਹਾਂ ਇਸ ਮਾਮਲੇ 'ਚ। ਤੇ ਜਦੋਂ ਤੱਕ ਅਸੀਂ ਜਿਹੜੇ ਲੋਕ ਸੈਂਸਿਟਿਵ ਆ ਮਾਂ ਬੋਲੀ ਵਾਸਤੇ, ਚਾਹੁੰਦੇ ਆ ਕਿ ਮਾਂ ਬੋਲੀ ਜ਼ਿੰਦਾ ਰਹੇ, ਪੰਜਾਬੀ ਜ਼ਿੰਦਾ ਰਹੇ ਜਾਂ ਸਿੰਧੀ ਜ਼ਿੰਦਾ ਰਹੇ ਜਾਂ ਪਸ਼ਤੋ ਬਲੋਚੀ ਬਰਾਵੀ ਜ਼ਿੰਦਾ ਰਹਿਣ, ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹ ਆਪਣੀਆਂ ਘਰ ਦੀਆਂ ਔਰਤਾਂ ਨੂੰ, ਆਪਣੀ ਮਾਂ ਨੂੰ, ਆਪਣੀ ਬੇਟੀ ਨੂੰ, ਆਪਣੀ ਭੈਣ ਨੂੰ ਔਰ ਆਪਣੀ ਬੀਵੀ ਨੂੰ, ਇਹਨਾਂ ਚਾਰਾਂ ਨੂੰ ਇਸ ਵੱਲੇ ਲਿਆਉਣ ਔਰ ਇਸ ਤਹਿਰੀਕ ਦਾ ਹਿੱਸਾ ਬਣਾਉਣ। ਮੈਂ ਪਰਸਨਲ ਐਕਸਪੀਰੀਅੰਸ ਬੜਾ ਮੇਰਾ ਹੈ, ਲਿਬਰਲ ਸੈਕੂਲਰ ਜਿਹੜੇ ਪਾਕਿਸਤਾਨ ਦੇ ਹੈ ਨੇ, ਜਿਨ੍ਹਾਂ ਨੂੰ ਤੁਸੀਂ ਦੇਸੀ ਲਿਬਰਲ ਵੀ ਕਹਿ ਲੈਂਦੇ ਹੋ, ਤੇ ਮੈਂ ਇਹਨਾਂ ਦੇ ਵਿੱਚ ਕਮ ਅਜ਼ ਕਮ 80% ਲੋਕ ਐਸੇ ਦੇਖੇ ਨੇ ਕਿ ਜਿਹੜੇ ਦੂਜਿਆਂ ਵਾਸਤੇ ਤਾਂ ਬੜੇ ਲਿਬਰਲ ਸੈਕੂਲਰ ਨੇ, ਲੇਕਿਨ ਆਪਣੀਆਂ ਮਾਵਾਂ ਭੈਣਾਂ ਔਰ ਬੇਟੀਆਂ ਵਾਸਤੇ ਜਾਂ ਬੀਵੀਆਂ ਵਾਸਤੇ ਲਿਬਰਲ ਸੈਕੂਲਰ ਨਹੀਂ ਹੁੰਦੇ। ਉਹਨਾਂ ਨੂੰ ਉਹ ਉਸ ਤਰ੍ਹਾਂ ਦੀ ਉਹਨਾਂ ਗੈਦਰਿੰਗਸ 'ਚ ਨਹੀਂ ਲੈ ਕੇ ਜਾਂਦੇ ਕਿ ਜਿੱਥੇ ਇੰਜ ਦੀ ਪ੍ਰੋਗਰੈਸਿਵ ਟਾਕ ਹੁੰਦੀ ਹੈ ਜਾਂ ਇੰਜ ਦੇ ਇੰਟਲੈਕਚੁਅਲ ਇਸ਼ੂਜ਼ ਡਿਸਕਸ ਹੁੰਦੇ ਨੇ, ਉਹ ਉਹਨਾਂ ਨੂੰ ਇਸ ਲਾਇਕ ਹੀ ਨਹੀਂ ਸਮਝਦੇ। ਸੋ ਇਹ ਜਿਹੜਾ ਕਨਫਿਊਜ਼ਡ ਕਿਸਮ ਦਾ ਸਾਡਾ ਪਾਕਿਸਤਾਨੀ ਲਿਬਰਲ ਹੈ, ਇਹਦੇ ਵਿੱਚ ਪਸ਼ਤੂਨ ਨੰਬਰ 1 ਨੇ ਔਰ ਪੰਜਾਬੀ ਸ਼ਾਇਦ ਨੰਬਰ 2 ਨੇ। ਕਿ ਇਹਨਾਂ ਦੇ ਲਿਬਰਲਸ ਤੇ ਤੁਸੀਂ ਅਕਸਰ ਦੇਖਿਆ ਹੋਣਾ ਕਿ ਇਹਨਾਂ ਦੀਆਂ ਔਰਤਾਂ ਕਦੀ ਵੀ ਉਹਨਾਂ ਗੈਦਰਿੰਗਸ 'ਚ ਨਹੀਂ ਹੁੰਦੀਆਂ ਜਿੱਥੇ ਲਿਬਰਲਿਜ਼ਮ ਦੇ ਭਾਸ਼ਣ ਦੇ ਰਹੇ ਹੁੰਦੇ। ਸੋ ਕਹਿਣ ਦਾ ਮਕਸਦ ਇਹ ਸੀ ਕਿ ਅਗਰ ਅਸੀਂ ਮਾਂ ਬੋਲੀ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਹਾਂ ਤੇ ਫਿਰ ਮਾਂ ਤੋਂ ਬਗੈਰ ਇਹ ਜ਼ਿੰਦਾ ਨਹੀਂ ਰਹਿ ਸਕਦੀ। ਸੋ ਤੁਸੀਂ ਆਪਣੀ ਆਪਣੀ ਬੀਵੀ ਨੂੰ, ਆਪਣੀ ਬੇਟੀ ਨੂੰ, ਆਪਣੀ ਮਾਂ ਨੂੰ, ਆਪਣੀ ਭੈਣ ਨੂੰ ਇਸ ਪਾਸੇ ਲਿਆਓ ਔਰ ਇਸ ਤਹਿਰੀਕ ਦਾ ਹਿੱਸਾ ਬਣਾਓ। ਇਹਦੇ ਵਿੱਚ ਨਾ ਤੇ ਕੋਈ ਪਰਦੇ ਵਾਲੀ ਗੱਲ ਹੈ, ਨਾ ਕੋਈ ਸ਼ਰਮ ਵਾਲੀ ਗੱਲ ਹੈ ਕਿ ਜਿਹੜੀ ਇੱਥੇ ਕੰਜ਼ਰਵੇਟਿਵ ਸੋਚ ਹੈ। ਮੈਂ ਕੱਲ੍ਹ ਹੀ ਕਿਸੇ ਇੱਕ ਵੀਰ ਨਾਲ ਗੱਲ ਕਰ ਰਿਹਾ, ਉਹਨੇ ਕਿਹਾ ਯਾਰ ਉਹ ਝੱਕਦੀਆਂ ਨੇ ਸਾਡੀਆਂ ਔਰਤਾਂ ਪਾਰਲੇ ਪਾਸੋਂ ਲਹਿੰਦੇ ਪੰਜਾਬ ਤੋਂ। ਮੈਂ ਕਿਹਾ ਯਾਰ ਝੱਕਣ ਵਾਲੀ ਤਾਂ ਗੱਲ ਹੀ ਕੋਈ ਨਹੀਂ। ਕੀ ਗੱਲ ਹੈ, ਸਾਡੀਆਂ ਮਾਵਾਂ ਭੈਣਾਂ ਧੀਆਂ ਜਿਹੜੀਆਂ ਉਹ ਸੌਦਾ ਬਾਜ਼ਾਰੋਂ ਜਾ ਕੇ ਨਹੀਂ ਲੈਂਦੀਆਂ, ਜਾਂ ਉਹ ਜਿਹੜਾ ਹੈ ਘਰ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨਾਲ ਉਹ ਡੀਲ ਨਹੀਂ ਕਰਦੀਆਂ ਕਿ ਉਹਨਾਂ ਨੂੰ ਇੰਜ ਗੱਲ ਕਰਨ ਤੇ, ਇਸ ਸੰਜੀਦਾ ਇਸ਼ੂ ਤੇ ਗੱਲ ਕਰਨ ਤੇ, ਇੱਕ ਮੀਡੀਆ ਟੀਵੀ ਲਾਈਵ ਆ ਕੇ ਗੱਲ ਕਰਨ 'ਚ ਉਹਨਾਂ ਨੂੰ ਕੋਈ ਕਬਾਹਤ ਹੁੰਦੀ ਹੋਵੇ। ਮੇਰਾ ਖਿਆਲ ਹੈ ਕਿ ਜਿਹੜੀ ਔਰਤ ਬਾਜ਼ਾਰ ਜਾ ਸਕਦੀ ਹੈ ਸੌਦਾ ਲੈਣ, ਉਹਦੇ ਨਾਲੋਂ ਇਹ ਪਲੇਟਫਾਰਮ ਕਿਤੇ ਜ਼ਿਆਦਾ ਮੁਹੱਜ਼ਬ ਔਰ ਕਿਤੇ ਜ਼ਿਆਦਾ ਬਿਹਤਰ ਪਲੇਟਫਾਰਮ ਹੈ ਕਿ ਜਿੱਥੇ ਤੁਸੀਂ ਸਿਰਫ ਆਪਣੀ ਗੱਲਬਾਤ ਕਰ ਰਹੇ ਹੋ ਔਰ ਉਹਦੇ ਤੇ ਤੁਹਾਡੇ ਤੇ ਕੋਈ ਪਾਬੰਦੀ ਨਹੀਂ ਹੈ ਕਿ ਤੁਸੀਂ ਸਮੇਂ ਰਹੀ ਕਾਜ਼ੀ ਦੀ ਤਰ੍ਹਾਂ ਕੋਈ ਅਬਾਇਆ ਜਾਂ ਬੁਰਕਾ ਲੈ ਕੇ ਬੈਠ ਜਾਓ, ਜਾਂ ਇੱਕ ਦੁਪੱਟੇ ਤੋਂ ਬਗੈਰ ਬੈਠ ਜਾਓ, ਜਾਂ ਚਾਦਰ ਸਕਾਫ ਲੈ ਕੇ ਬੈਠ ਜਾਓ। ਲੇਕਿਨ ਇੱਕ ਜਿਹੜੀ ਕਾਜ਼ ਹੈ ਉਹ ਤਾਂ ਕਮ ਅਜ਼ ਕਮ ਸਾਂਝੀ ਹੈ। ਅਗਰ ਤੁਸੀਂ ਸਮਝਦੇ ਹੋ ਕਿ ਤੁਹਾਡੀ ਜਿਹੜੀ ਮਦਰ ਲੈਂਗੁਏਜ ਹੈ ਉਹਨੂੰ ਜ਼ਿੰਦਾ ਰੱਖਣਾ ਹੈ ਅਸੀਂ, ਤੇ ਉਹਦੇ ਵਾਸਤੇ ਇਸ ਤੋਂ ਬਗੈਰ ਕੋਈ ਚਾਰਾ ਨਹੀਂ। ਸਾਡੇ ਬੰਦਿਆਂ ਦਾ ਤੇ ਸਿਰਫ ਇੰਨਾ ਹੀ ਹੈ ਕਿ ਅਸੀਂ ਬੰਜਰ ਜ਼ਮੀਨ ਵਾਂਗ ਇਹਦੇ ਤੇ ਰੌਲਾ ਪਾ ਸਕਨੇ ਹਾਂ ਔਰ ਸਾਥੋਂ ਬਾਅਦ ਇਹ ਖਤਮ ਹੋ ਜਾਏਗਾ ਰੌਲਾ। ਤੇ ਸ਼ੁਰੂ ਕਰਨੇ ਆ ਜੀ। ਬਹੁਤ ਸ਼ੁਕਰੀਆ ਡਾਕਟਰ ਸਾਹਿਬਾ ਤੁਹਾਡਾ। जी वेलकम। ਅਸੀਂ ਅਹਿਸਾਨਮੰਦ ਹਾਂ ਔਰ ਮਸ਼ਕੂਰ ਹਾਂ ਤੁਹਾਡੇ। नहीं, ਤੇ शुक्रिया जी। ਤੁਸੀਂ ਸਾਨੂੰ ਅੱਜ ਇੱਕ ਤੇ ਆਪਣੇ ਇੰਟਲੈਕਚੁਅਲ ਤੇ ਤੁਸੀਂ ਹੋ, ਲੇਕਿਨ ਸਾਨੂੰ ਤੁਸੀਂ ਇਹ ਵੀ ਅੱਜ ਦੱਸਣਾ ਸਾਡੀ ਪੰਜਾਬ ਦੀਆਂ ਭੈਣਾਂ ਨੂੰ, ਧੀਆਂ ਨੂੰ ਔਰ ਮਾਵਾਂ ਨੂੰ ਕਿ ਇਹ ਸਿੰਧ ਦੀ ਜਿਹੜੀ ਔਰਤ ਹੈ ਉਹਦਾ ਸਿੰਧੀ ਨੈਸ਼ਨਲਿਜ਼ਮ 'ਚ ਕੀ ਕੰਟਰੀਬਿਊਸ਼ਨ ਰਿਹਾ। सबके पहले ते अमार मैं शुक्रिया ਤੁਹਾਡਾ ਕਵਾਂਗੀ।
ਔਰ ਤੁਹਾਡੇ ਕੌਨਫੀਡੈਂਸ ਦੀ ਦਾਤ ਵੀ ਦਿਆਂਗੀ ਕਿ ਮੈਨੂੰ ਕਹਿੰਦੇ ਹੋ ਕਿ ਆ ਜਾਓ ਔਰ ਗੱਲ ਕਰੋ ਪੰਜਾਬੀ ਪ੍ਰੋਗਰਾਮ 'ਚ। ਮੈਨੂੰ ਨਹੀਂ ਪਤਾ ਰਿਐਕਸ਼ਨ ਕੀ ਹੋਏਗਾ, ਪਰ ਲੋਕੀ ਇਹ ਜਾਣਦੇ ਨੇ ਕਿ ਮੈਂ ਜਿੰਨੀਆਂ ਵੀ ਮੈਨੂੰ ਜ਼ਬਾਨਾਂ ਆਉਂਦੀਆਂ ਨੇ, ਮੈਂ ਉਸੇ ਕੌਨਫੀਡੈਂਸ ਨਾਲ, ਜਿਸ ਤਰ੍ਹਾਂ ਅੰਗਰੇਜ਼ੀ ਇੱਥੇ ਪੜ੍ਹਾਉਂਦੀ ਹਾਂ, ਅੰਗਰੇਜ਼ੀ ਮੁਲਕ 'ਚ ਰਹਿੰਦੀ ਹਾਂ, ਤੇ ਪਾਕਿਸਤਾਨ 'ਚ ਸਿੰਧੀ ਵੀ ਬੋਲਦੀ ਹਾਂ, ਪੰਜਾਬੀ ਵੀ ਬੋਲਦੀ ਹਾਂ। ਹੁਣ ਗੱਲ ਇਹ ਕਿ ਤੁਸੀਂ ਪੁੱਛਿਆ ਹੈ ਕਿ ਨੈਸ਼ਨਲਿਜ਼ਮ, ਤੇ ਜਿਹੜਾ ਨੈਸ਼ਨਲਿਜ਼ਮ ਹੈ, ਫਸਟ ਆਫ ਆਲ ਤਾਂ ਮੈਂ ਇਹ ਕਹਾਂਗੀ ਕਿ ਮੈਂ ਇਸ ਨੂੰ ਜ਼ਾਤੀ ਤੌਰ ਤੇ ਨਿਹਾਇਤ ਇੱਕ ਪੋਜ਼ਿਟਿਵ ਟਰਮ ਸਮਝਦੀ ਹਾਂ। ਸਭ ਤੋਂ ਪਹਿਲਾਂ ਜਿਹੜੀ ਚੀਜ਼ ਹੈ, ਜਿਹੜੀ ਬੰਦੇ ਨੂੰ, ਜਿਹੜੇ ਪੈਦਾ ਹੋਣ ਦੀ ਸ਼ਊਰ ਜਦੋਂ ਉਹਨੂੰ ਹੁੰਦਾ ਹੈ, ਤਾਂ ਉਹਨੂੰ ਜਿਹੜੀ ਚੀਜ਼ ਪਸੰਦ ਆਣੀ ਚਾਹੀਦੀ ਹੈ, ਜਾਂ ਇੱਕ ਆਟੋਮੈਟਿਕ ਜਿਸ ਮੁਹੱਬਤ 'ਚ ਉਹ ਗ੍ਰਿਫਤਾਰ ਹੁੰਦਾ ਹੈ, ਉਹ ਆਪਣੀ ਕੌਮ ਨਾਲ, ਆਪਣੇ ਲੋਕਾਂ ਨਾਲ, ਆਪਣੇ ਕਲਚਰ ਨਾਲ, ਆਪਣੀ ਇਰਦ ਗਿਰਦ ਜੇ ਮਾਹੌਲ ਨਾਲ ਉਸਨੂੰ ਮੁਹੱਬਤ ਹੋ ਜਾਂਦੀ ਹੈ, ਜਿਹੜਾ ਬੜੀ ਫਿਤਰੀ ਹੈ। ਔਰ ਇਹ ਬਿਲਕੁਲ ਮੈਂ ਇਸੀ ਨੂੰ ਕਹਿੰਦੀ ਹਾਂ ਕਿ ਇਹੀ ਨੈਸ਼ਨਲਿਜ਼ਮ ਹੈ। ਉਸ ਨੈਸ਼ਨਲਿਜ਼ਮ ਨੂੰ ਮੁਖਤਲਿਫ ਫਿਲਾਸਫੀਜ਼, ਮੁਖਤਲਿਫ ਚੀਜ਼ਾਂ ਦੀ ਕਵਰ ਅਪ ਕਰਕੇ ਜਦੋਂ ਨੈਗੇਟਿਵ ਬਣਾ ਦਿੱਤਾ ਜਾਂਦਾ ਹੈ, ਫਿਰ ਸਾਨੂੰ ਦੱਸਿਆ ਜਾਂਦਾ ਉਹ ਇਹ ਨੈਸ਼ਨਲਿਜ਼ਮ ਤਾਂ ਬੜਾ ਖਤਰਨਾਕ ਹੈ। ਕਿਉਂ ਨੈਸ਼ਨਲਿਜ਼ਮ ਖਤਰਨਾਕ ਹੈ? ਉਹ ਕਹਿੰਦੇ ਨੇ ਤੁਸੀਂ ਆਪਣੀ ਬੋਲੀ ਬੋਲਦੇ ਹੋ, ਉਹ ਬੋਲੀ ਜਿਹੜੀ ਅਸੀਂ ਤੁਹਾਡੇ ਉੱਤੇ ਮੁਸਲਤ ਕਰ ਰਹੇ ਹਾਂ, ਤੁਸੀਂ ਉਹਦੀ ਤੇ ਗੱਲ ਹੀ ਨਹੀਂ ਕਰਦੇ ਹੋ। ਤੁਸੀਂ ਕਹਿੰਦੇ ਹੋ ਸਾਡਾ ਆਪਣਾ ਕਲਚਰ ਹੈ, ਤੁਸੀਂ ਆਪਣੇ ਕਲਚਰ ਦੀ ਗੱਲ ਕਰਦੇ ਹੋ। ਉਹ ਜਿਹੜਾ ਕਲਚਰ ਅਸੀਂ ਤੁਹਾਨੂੰ ਦਿੱਤਾ, ਤੁਸੀਂ ਇਹਨੂੰ ਐਕਸੈਪਟ ਕਰੋਗੇ ਤੇ ਫਿਰ ਤੁਸੀਂ ਸਾਡੇ ਨਾਲ ਵਾਸਤੇ ਐਕਸੈਪਟੇਬਲ ਹੋਗੇ, ਠੀਕ ਹੈ ਨਾ? ਤੇ ਇਹ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਕਨਫਿਊਜ਼ਨ, ਇਹ ਬੜਾ ਸਾਡਾ ਜਿਹੜਾ ਮਾਸ਼ਰਾ ਹੈ, ਇਹ ਇਤਨੀ ਜ਼ਬਰਦਸਤ ਕਨਫਿਊਜ਼ਨ ਦੀ ਸ਼ਿਕਾਰ ਇੱਕ ਸੁਸਾਇਟੀ ਬਣਾ ਦਿੱਤੀ ਗਈ ਹੈ ਕਿ ਕਿਸੇ ਚੀਜ਼ ਦੀ, ਕਿਸੇ ਦੂਸਰੀ सेम चीज की मुमासलत तलाश करना बड़ी मुश्किल हो गई है। लोग कहा आप कनाडा में रहती हैं, फला चीज फला होती है। मैं कहती फिर कनाडा वाली लिबर्टी भी लेकर आइए आप यहाँ पर, खवातीन को जो राइट्स हैं वो भी वहां पर लेकर आइए। अगर आप कंपेरिजन ही करना चाहते हैं तो फिर आप यहाँ का जो वेलफेयर सिस्टम है वो भी पाकिस्तान लेकर जाइए, दैन कोई कंपेरिजन बनता है, ठीक है? ਨੈਸ਼ਨਲਿਜ਼ਮ ਔਰ ਸਿੰਧੀ, ਮੈਂ ਸਿੰਧੀ ਔਰਤਾਂ ਨੂੰ ਵਾਕਈ, ਮਰਦਾਂ ਨੂੰ ਵੀ, ਔਰਤਾਂ ਨੂੰ ਵੀ ਇਸ ਮਾਮਲੇ 'ਚ ਸਲੂਟ ਕਰਨੀ ਹੈ ਕਿ ਉਹਨਾਂ ਦੇ ਘਰ 'ਚ ਇਟ ਇਜ਼ ਵੈਰੀ ਰੀਅਲ ਕਿ ਉਹਨਾਂ ਦੇ ਘਰ 'ਚ ਕੋਈ ਹੋਰ ਬੋਲੀ ਬੋਲੀ ਜਾਂਦੀ ਹੋਏ। ਫਿਰ ਕਲਾਸ ਸਿਸਟਮ ਕਿਉਂਕਿ ਉੱਥੇ ਬਹੁਤ ਹੀ ਸਟਰੋਂਗ ਹੈ ਪਾਕਿਸਤਾਨ 'ਚ, ਤੇ ਉੱਥੇ ਇਹ ਜ਼ਰੂਰ ਹੁੰਦਾ ਹੈ ਕਿ ਜਿਹੜੀ 1% ਇੱਕ ਇਸ਼ਰਾਫੀਆ ਕਹਿ ਲਓ ਜਾਂ ਵੈਰੀ ਰਿਚ ਇਲੀਟ ਕਲਾਸ ਕਹਿ ਲਓ, ਉਹਦੇ ਘਰ 'ਚ ਤੇ ਅੰਗਰੇਜ਼ੀ ਬੋਲੀ ਜਾਂਦੀ ਹੈ। पॉइंट समथिंग जे उस कार च, सिंधी कार च कोई पंजाबी औरत शादी होके आई है या उर्दू स्पीकिंग या किसी और जबान ਦੀ ਬੋਲਣ ਵਾਲੀ ਆਈ ਹੈ, ਤੇ ਉਹ ਫਿਰ ਉੱਥੇ ਦੋ ਜ਼ਬਾਨਾਂ ਚੱਲਦੀਆਂ ਨੇ। ਪਰ ਆਈ ਕੈਨ ਨਾਟ ਸੀ ਕਿ ਬਈ ਮੇਰੇ ਜਿਹੜੇ ਆਪਣੇ ਮੁਤਾਲੇ ਜਾਂ ਮੁਸ਼ਾਹਿਦੇ ਵਿੱਚ ਐਸਾ ਕੋਈ ਕਾਰ ਨਹੀਂ ਹੈ ਜਿੱਥੇ ਸਿੰਧੀ ਮਾਂ ਹੋਵੇ ਔਰ ਕੋਈ ਦੂਸਰੀ ਬੋਲੀ, ਜਾਂ ਸਿੰਧੀ ਨਾ ਬੋਲੀ ਜਾਂਦੀ ਹੋਵੇ, ਚਲੋ ਕੋਈ ਦੂਸਰੀ ਬੋਲੀ ਵੀ ਹੁੰਦੀ ਹੋਏਗੀ, ਪਰ ਸਿੰਧੀ ਲਾਜ਼ਮੀ ਬੋਲੀ ਜਾਂਦੀ ਹੈ। ਮੈਂ ਆਪਣੇ ਘਰ ਦੀ ਮਿਸਾਲ ਦਿਆਂ, ਮੇਰੀ ਅੰਮੀ ਜੀ ਪੰਜਾਬੀ, ਅੱਬਾ ਜੀ ਸਿੰਧੀ, ਔਰ ਸਾਡੇ ਘਰ 'ਚ ਦੋਨੋਂ ਬੋਲੀਆਂ ਇਸੇ ਤਰ੍ਹਾਂ ਬੋਲੀਆਂ ਜਾਂਦੀਆਂ ਸੀ। ਯਾਨੀ ਅੰਮੀ ਨੇ ਆਪਣੀ ਪੰਜਾਬੀ ਨਹੀਂ ਛੱਡੀ ਤੇ ਅੱਬਾ ਨੇ ਆਪਣੀ ਸਿੰਧੀ ਨਹੀਂ ਛੱਡੀ। ਇਹ ਗੱਲ ਜਿਹੜੀ ਕਰਦੇ ਤੁਸੀਂ ਰਹੋ, ਅੱਜ ਸਿੰਧੀ 'ਚ ਦੇਖਦੇ ਸੁਣਦੇ ਹੋ ਕਿ ਦੋ ਸਿੰਧੀ ਜਦੋਂ ਮਿਲਦੇ ਨੇ ਤੇ ਉਹ ਨਹੀਂ ਲਾਜ਼ਮੀ ਨਹੀਂ ਸਿੰਧੀ ਵਿੱਚ ਗੱਲ ਕਰਦੇ ਨੇ। ਜੀ ਸੌਰੀ ਅਮਾਨ, ਮੈਂ ਕਹਿੰਦੀ ਸੀ ਕਿ ਤੁਸੀਂ ਇਹ ਦੇਖੋ ਕਿ ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਜਿੱਥੇ ਵੀ ਤੁਸੀਂ ਦੁਨੀਆ ਵਿੱਚ ਦੋ ਸਿੰਧੀ ਮਿਲਣਗੇ ਤੇ ਉਹ ਆਪਸ ਵਿੱਚ ਲਾਜ਼ਮੀ ਸਿੰਧੀ 'ਚ ਗੱਲ ਕਰਨਗੇ, ਕਿਸੇ ਵੀ ਹੋਰ ਬਿਲਕੁਲ ਬੋਲੀ 'ਚ ਨਹੀਂ ਬੋਲਣਗੇ। ਲੇਕਿਨ ਤੁਹਾਡੇ ਵਿੱਚ ਤੁਸੀਂ ਦੂਸਰੀਆਂ ਕੌਮਾਂ 'ਚ ਦੇਖੋ ਤੇ ਤੁਹਾਨੂੰ ਇਹ ਗੱਲ ਬੜੀ ਰੀਅਲ ਮਿਲਦੀ ਹੈ। ਠੀਕ, ਬਿਲਕੁਲ ਠੀਕ ਗੱਲ ਹੈ। ਔਰ ਇਹ ਬੜੀ ਮਾਨਯੋਗ ਗੱਲ ਹੈ, ਬੜੀ ਐਪਰੀਸ਼ੀਏਟੇਬਲ ਗੱਲ ਹੈ ਕਿ ਇਹ ਸਿੰਧੀ ਬੇਟੀ ਵੀ ਔਰ ਸਿੰਧੀ ਬੇਟਾ ਵੀ ਆਪਣੀ ਧਰਤੀ ਨਾਲ ਜੁੜਿਆ ਹੈ। ਔਰ ਬਿਲਕੁਲ। ਸਿੰਧੀ ਬੇਟੀਆਂ ਤੋਂ ਮੈਂ ਬਹੁਤ ਮੁਤਾਸਰ ਤੁਹਾਡੀ ਵਜ੍ਹਾ ਤੋਂ ਔਰ ਉਹ ਸਬੀਨ ਸ਼ਾਹ ਦੀ ਵਜ੍ਹਾ ਤੋਂ, ਕਿ ਮੈਂ ਅੱਖਾਂ ਨਾਲ ਦੇਖਿਆ ਹੈ ਕਿ ਇੱਕ ਬੋਸਟਨ ਯੂਨੀਵਰਸਿਟੀ ਤੋਂ ਪੜ੍ਹੀ ਖਾਤੂਨ, ਜਿਹਦਾ ਬੰਦਾ ਵੀ ਮਤਲਬ ਹਸਬੈਂਡ ਵੀ ਡੀਸੀ कराची च, और ਉਹਦੇ ਵਾਸਤੇ ਕੋਈ ਮਸਲਾ ਨਹੀਂ ਕਿ ਇੱਕ ਅੱਛੇ ਪੈਕੇਜ ਵਾਲੀ ਹਾਈਲੀ ਪੇਡ ਜੌਬ ਕਰਾਚੀ ਸ਼ਹਿਰ 'ਚ ਉਹ ਲੈ ਸਕਦੀ। ਉਹਨੇ ਥਰ ਚੂਜ਼ ਕੀਤਾ ਔਰ ਥਰ 'ਚ ਜਾ ਕੇ ਪੀਟੀਸੀ ਦੇ ਜਿਹੜੇ ਟੀਚਰਸ ਨੇ, ਟੀਚਰਸ ਟ੍ਰੇਨਿੰਗ ਉਹਨਾਂ ਦੀ ਜ਼ਮੀਨ ਤੇ ਬੈਠ ਕੇ, ਮਤਲਬ ਫਰਸ਼ ਤੇ ਬੈਠ ਕੇ ਉਹਨਾਂ ਨੂੰ ਟ੍ਰੇਨਿੰਗ ਕਰਦੇ ਨੇ, ਤੇ ਉਹ ਬੜੀ ਇੱਕ ਸਪੈਸ਼ਲ ਚੀਜ਼ ਹੈ। ਔਰ ਫਿਰ ਇਹ ਕਿ ਬਾਪ ਵੀ ਸੀਐਮ, ਭਰਾ ਵੀ ਸੀਐਮ, ਸੋ ਇਹ ਬੜੀ ਇੱਕ ਸਬਕ ਆਮੋਜ਼ ਚੀਜ਼ ਹੈ ਪੰਜਾਬ ਦੀ ਔਰਤ ਵਾਸਤੇ ਵੀ ਔਰ ਪੰਜਾਬ ਦੀ ਬੇਟੀ ਵਾਸਤੇ, ਮਾਂ ਵਾਸਤੇ, ਕਿ ਇੱਕ ਇੰਨੇ ਸਟੈਚਰ ਦੇ ਉੱਤੇ ਜਾ ਕੇ ਵੀ
ਅਗਰ ਕੋਈ ਮਿੱਟੀ ਨਾਲ ਜੁੜਤ ਰੱਖਦਾ ਹੈ ਤੇ ਇਹ ਲਾਇਕੇ ਤਹਿਸੀਨ ਔਰ ਕਾਬਲੇ ਤਕਲੀਦ ਅਮਲ ਹੈ। ਜੀ ਅਮਾਰ ਮੈਂ ਦੱਸਾਂ ਨਾ, ਇਹ ਓਨਰਸ਼ਿਪ ਹੈ। ਇਹ ਜਿਹੜੀ 70 ਸਾਲ ਦੀ ਹਕਮਤ ਅਮਲੀ ਹੈ ਜੋੜੀ ਹੋਈ ਗਈ ਹੈ ਨਾ, ਇਹਦੇ ਪਿੱਛੇ ਜੀ ਜੀ ਮੈਂ ਕਹਿੰਦੀ ਹਾਂ ਜਿਹੜਾ ਮੁਹਰਿਕ ਹੈ ਨਾ, ਉਹ ਮੁਹਰਿਕ ਇਹ ਹੈ ਕਿ ਅਸੀਂ ਆਪਣੀ ਓਨਰਸ਼ਿਪ ਛੱਡ ਦਈਏ। ਔਰ ਸਿੰਧ ਦਾ ਜਿਹੜਾ ਸਭ ਤੋਂ ਬੜਾ ਸਟਰੋਂਗ ਐਲੀਮੈਂਟ ਹੈ ਇਸ ਵਕਤ ਉਹ ਹੈ ਕਿ ਸਿੰਧੀ ਔਰਤ ਹੋਏ, ਸਿੰਧੀ ਮਰਦ ਹੋਏ, ਉਹਨੇ ਆਪਣੀ ਧਰਤੀ ਦੀ ਓਨਰਸ਼ਿਪ ਨਹੀਂ ਛੱਡੀ। ਜੀ ਠੀਕ ਹੈ, ਉੱਥੇ ਹੀ ਜੁੜਿਆ ਹੋਇਆ। ਦੁਨੀਆ 'ਚ ਕਿਤੇ ਵੀ ਜਾਂਦੇ ਤੁਸੀਂ ਵੇਖੋ, ਇਖਤਲਾਫਾਤ ਹੋਣਗੇ, ਲੱਖ ਇਖਤਲਾਫਾਤ ਹੋਣਗੇ, ਲੇਕਿਨ ਜਿੱਥੇ ਸਿੰਧ ਦਾ ਲਫ਼ਜ਼ ਆਏਗਾ ਉੱਥੇ ਉਹ ਸਭ ਯਕਜੁੱਟ ਹੋ ਜਾਣਗੇ। ਇਸੇ ਤਰ੍ਹਾਂ ਜੀ ਇਹੀ ਅਸੀਂ ਵਿਟਨੈਸ ਕਰਦੇ ਹਾਂ ਜੀ। ਭੈਣ ਤੁਸੀਂ ਦੱਸੋ ਨੌਸ਼ੀਨ ਕਿ ਕੀ ਸਾਨੂੰ ਕੀ ਕਰਨਾ ਚਾਹੀਦਾ ਹੈ। ਔਰ ਸੈਕੰਡਲੀ ਇਹ ਵੇ ਕਿ ਤੁਸੀਂ ਤੇ ਜਰਨਲਿਸਟ ਹੋ ਔਰ ਬੜੇ ਪ੍ਰੋਗਰੈਸਿਵ ਕਿਸਮ ਦੇ ਜਰਨਲਿਸਟ ਹੋ, ਤੇ ਤੁਸੀਂ ਮੈਨੂੰ ਇਹ ਦੱਸੋ ਕਿ ਸਾਡਾ ਜਿਹੜਾ ਮੁਆਸ਼ਰਾ ਦਿਨ ਬ ਦਿਨ ਕੰਜ਼ਰਵੇਟਿਵ ਹੁੰਦਾ ਚਲਾ ਜਾ ਰਿਹਾ ਹੈ, ਖਾਸ ਤੌਰ ਤੇ ਜ਼ਿਆਦਾ ਤੋਂ ਬਾਅਦ ਹਰ ਦਿਨ ਸਾਡੇ ਤੇ ਹਨੇਰਾ ਜਿਹੜਾ ਵੱਧ ਰਿਹਾ ਹੈ ਮੁਆਸ਼ਰੇ 'ਚ, ਇਹਨੂੰ ਅਸੀਂ ਕਿਵੇਂ ਕੱਟ ਕਰ ਸਕਦੇ। ਮੈਨੂੰ ਤਾਂ ਇਹ ਲੱਗਦਾ ਹੈ ਕਿ ਅਸੀਂ ਜਿਹੜਾ ਜ਼ੁਬਾਨ ਤੋਂ ਦੂਰ ਹੋਏ ਹਾਂ, ਇਹ ਬੁਨਿਆਦੀ ਵਜ੍ਹਾ ਹੈ ਸਾਡੀ ਫੇਲੀਅਰ ਦੀ। ਔਰ ਸਿੰਧੀ ਕੰਪੈਰੀਟਿਵਲੀ ਇਸ ਵਾਸਤੇ ਬਿਹਤਰ ਨੇ ਕਿ ਜ਼ੁਬਾਨ ਨਾਲ ਜੁੜੇ ਨੇ, ਆਪਣੀ ਧਰਤੀ ਨਾਲ ਜੁੜੇ। ਅੱਛਾ, ਇਹਦੇ ਵਿੱਚ ਇੱਕ ਤਾਂ ਤੁਹਾਡੀ ਬਹੁਤ ਮਿਹਰਬਾਨੀ ਕਿ ਅਸੀਂ ਇਸ ਮੌਜੂ 'ਤੇ ਗੱਲ ਕਰ ਰਹੇ ਹਾਂ। ਵੈਸੇ ਤਾਂ ਅਮੂਮਨ ਅਸੀਂ ਇਸ ਮੌਜੂ 'ਤੇ ਗੱਲ ਵੀ ਨਹੀਂ ਕਰਦੇ, ਸਾਨੂੰ ਸ਼ਰਮ ਆਉਂਦੀ ਕਿ ਅਸੀਂ ਪੰਜਾਬੀ ਬੋਲ ਕੇ ਪੰਜਾਬੀ ਦੇ ਮੌਜੂ 'ਤੇ ਗੱਲ ਕਰ ਰਹੇ ਹਾਂ। ਅੱਛਾ, ਪੰਜਾਬੀ ਹੁਣ ਜਿਹੜੀ ਇਸ ਵੇਲੇ ਸਾਨੂੰ ਦੁਨੀਆ ਭਰ ਵਿੱਚ ਜ਼ਿੰਦਾ ਨਜ਼ਰ ਆਉਂਦੀ ਹੈ, ਅਗਰ ਉਹਦਾ ਕ੍ਰੈਡਿਟ ਅਸੀਂ ਬਿਲਾ ਸ਼ੁਬਾ ਕਿਸੇ ਨੂੰ ਦਈਏ ਤਾਂ ਉਹ ਜਿਹੜੇ ਸਾਡਾ ਹਮਸਾਇਆ ਮੁਲਕ ਭਾਰਤ ਹੈ, ਉੱਥੋਂ ਦੇ ਜਿਹੜੇ ਸਿੱਖ ਨੇ ਉਹ ਦੁਨੀਆ ਭਰ ਵਿੱਚ ਤਰੱਕੀ ਯਾਫਤਾ ਨੇ, ਖੁਸ਼ਹਾਲ ਨੇ, ਤਰੱਕੀ ਕਰ ਚੁੱਕੇ ਨੇ, ਪੜ੍ਹੇ ਲਿਖੇ ਨੇ, ਲੇਕਿਨ ਜਿੱਥੇ ਵੀ ਦੁਨੀਆ ਜਾਣੇ 'ਚ ਬੈਠਦੇ ਨੇ ਪੰਜਾਬੀ ਬੋਲਦੇ ਨੇ। ਅਸੀਂ ਜ਼ਰਾ ਕੁ ਚੰਗਾ ਮੈਟ੍ਰਿਕ ਕਰ ਲਈਏ ਤਾਂ ਸਭ ਤੋਂ ਪਹਿਲੇ ਜਿਹੜੀ ਸ਼ਾਇਦ ਛੱਡਣੀ ਹੈ ਉਹ ਪੰਜਾਬੀ ਹੈ। ਖੈਰ ਇਹ ਵੀ ਸ਼ਾਇਦ ਮੈਂ ਕਹਾਂ ਕਿ ਸਾਡੀ ਨਸਲ ਤੱਕ ਦੇ ਬੱਚਿਆਂ ਦਾ ਮਸਲਾ ਸੀ ਤਾਂ ਠੀਕ, ਲੇਕਿਨ ਹੁਣ ਤਾਂ ਅਸੀਂ ਖੈਰ ਨਰਸਰੀ ਪ੍ਰੈਪ ਤੋਂ ਕੋਸ਼ਿਸ਼ ਕਰਨੀ ਹੈ ਕਿ ਸਾਡੇ ਬੱਚੇ ਜਿੰਨੀ ਦੂਰ ਤੱਕ ਹੋ ਸਕਦੇ ਨੇ ਪੰਜਾਬੀ 'ਚ ਹੋ ਜਾਣ। ਪਤਾ ਨਹੀਂ ਕਿਹੜਾ ਵੇਲਾ ਆਇਆ, ਕੋਈ ਅਸਰ ਦਾ, ਮਗਰਬ ਦਾ, ਜ਼ੋਰ ਦਾ, ਜਿੰਨੇ ਸਾਨੂੰ ਇਹ ਸਮਝ ਲੱਗ ਗਈ ਕਿ ਪੰਜਾਬੀ ਗੈਰ ਮਹਜ਼ਬ ਜ਼ੁਬਾਨ ਹੈ, ਪੰਜਾਬੀ ਗੈਰ ਮਹਜ਼ਬ ਲੋਕਾਂ ਦੀ ਜ਼ੁਬਾਨ ਹੈ। ਇਹ ਕੋਈ ਇੱਕ ਐਸੀ ਜ਼ੁਬਾਨ ਹੈ ਜਿਹਨੂੰ ਬੋਲਣ ਤੋਂ ਬਾਅਦ ਅਸੀਂ ਪੇਂਡੂ ਲੱਗਾਂਗੇ। ਅੱਛਾ, ਅਸੀਂ ਪੇਂਡੂ ਲੱਗਾਂਗੇ ਤਾਂ ਕੋਈ ਐਡੀ ਭੈੜੀ ਗੱਲ ਹੈ, ਐਡੀ ਭੈੜੀ ਗੱਲ ਹੈ ਕਿ ਉਸ ਤੋਂ ਬਾਅਦ ਸਾਨੂੰ ਕੋਈ ਕੋਲ ਬਿਠਾਏਗਾ ਹੀ ਨਹੀਂ। ਜਿੰਦੇ ਬਾਅਦ ਸਾਨੂੰ ਇੰਝ ਲੱਗਣ ਲੱਗ ਪੈਂਦੇ ਅਚਾਨਕ ਆਪਣੇ ਆਪ ਕੋਲ, ਜਿਵੇਂ ਸਾਡੇ 'ਚੋਂ ਕੋਈ ਬੋ ਆਉਣ ਲੱਗ ਪਏਗੀ, ਕੋਈ ਐਸੀ ਬਾਸ ਆਉਣ ਲੱਗ ਪਏਗੀ ਕਿ ਲੋਕੀ ਸਾਨੂੰ ਕਹਿਣਗੇ ਤੂੰ ਉੱਠ ਕੇ ਚਲਾ ਜਾ। ਇਹ ਇੱਕ ਪਤਾ ਨਹੀਂ ਕਿਵੇਂ ਸਾਡੇ ਜ਼ਹੀਨ ਵਿੱਚ, ਸਾਡੇ ਦਿਲ ਵਿੱਚ, ਧਿਆਨ ਵਿੱਚ ਇਹ ਗੱਲ ਆ ਗਈ। ਹੁਣ ਅਸੀਂ ਪੰਜਾਬੀ ਨਹੀਂ ਬੋਲਣਾ ਚਾਹੁੰਦੇ, ਅਸੀਂ ਅੱਛਾ ਇਹ ਵੀ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਉਂ ਨਹੀਂ ਬੋਲਣਾ ਚਾਹੁੰਦੇ। ਅਗਰ ਮੈਂ ਕਿਸੇ ਕੋਲ ਪੁੱਛਾਂ ਕਿ ਤੁਹਾਨੂੰ ਪੰਜਾਬੀ ਬੋਲਣ 'ਚ ਕੀ ਮਸਲਾ ਹੈ, ਤੇ ਉਹਨਾਂ ਕੋਲ ਕੋਈ ਮੁਨਾਸਿਬ ਜਵਾਬ ਵੀ ਨਹੀਂ ਹੋਏਗਾ। ਬਸ ਇੱਕ ਗੱਲ ਹੈ ਕਿ ਸ਼ਾਇਦ ਇਹ ਗੈਰ ਮਹਜ਼ਬ ਜ਼ੁਬਾਨ ਲੱਗਦੀ, ਉਰਦੂ ਬੜੀ ਮਹਜ਼ਬ ਜ਼ੁਬਾਨ ਲੱਗਦੀ। ਇਹ ਸਾਨੂੰ ਕੰਪਲੈਕਸ ਜਿਹੜਾ ਹੈ ਨਾ, ਇਹ ਅਹਿਸਾਸੇ ਕਮਤਰੀ ਨਾ ਸਾਨੂੰ ਸਿੰਧੀ ਵਾਲਿਆਂ 'ਚ ਨਜ਼ਰ ਆਉਂਦਾ ਹੈ, ਨਾ ਬਲੋਚੀ ਵਾਲਿਆਂ 'ਚ ਨਜ਼ਰ ਆਉਂਦਾ ਹੈ, ਨਾ ਕੋਈ ਪਸ਼ਤੋ ਬੋਲਣ ਵਾਲਾ ਨਜ਼ਰ ਆਉਂਦਾ ਹੈ, ਸਰਾਇਕੀ ਬੋਲਣ ਵਾਲਾ ਨਹੀਂ ਨਜ਼ਰ ਆਉਂਦਾ, ਪੋਠੋਹਾਰੀ ਬੋਲਣ ਵਾਲਾ ਨਹੀਂ ਨਜ਼ਰ ਆਉਂਦਾ, ਜਿਹੜਾ ਬੋਲਣ ਤੋਂ ਬਾਅਦ ਸੋਚੇ ਕਿ ਮੈਂ ਕੋਈ ਬੜਾ ਭੈੜਾ ਲੱਗ ਰਿਹਾ। ਅਜੇ ਸਿਰਫ ਪੰਜਾਬੀਆਂ ਨੂੰ ਪਤਾ ਲੱਗਿਆ ਹੈ ਕਿ ਉਹ ਪੰਜਾਬੀ ਬੋਲਣਗੇ, ਉਸ ਤੋਂ ਬਾਅਦ ਬੜੇ ਭੈੜੇ ਲੱਗਣ ਲੱਗ ਜਾਣਗੇ। ਅਚਾਨਕ ਉਹਨਾਂ ਦੇ ਵਿੱਚ ਇੱਕ ਅਚਾਨਕ ਕੋਈ ਇਹ ਜਿਹੀ ਰੂਹ ਆ ਜਾਏਗੀ ਜਿਹਦੇ ਤੋਂ ਲੋਕੀ ਦੂਰ ਦੂਰ ਜਾਣਗੇ। ਇਸੇ ਗੱਲ ਨੂੰ ਅਗਰ ਅਸੀਂ ਦੇਖਣਾ ਚਾਹੁੰਦੇ ਹਾਂ ਤਾਂ ਅਸੀਂ ਦੇਖੀਏ ਕਿ ਸਾਡੇ ਸਿੱਖ ਭੈਣਾਂ ਭਰਾ ਦੁਨੀਆ ਜਹਾਨ ਵਿੱਚ, ਕੈਨੇਡਾ 'ਚ, ਅਮਰੀਕਾ 'ਚ, ਯੂਕੇ 'ਚ ਰਹਿੰਦੇ ਨੇ, ਪਾਕਿਸਤਾਨ ਵਿੱਚ ਰਹਿਣ, ਚਾਹੇ ਇੰਡੀਆ 'ਚ ਰਹਿਣ, ਉਹ ਪੰਜਾਬੀ ਦੇ ਇਲਾਵਾ ਕੁਛ ਨਹੀਂ ਬੋਲਦੇ ਤੇ ਉਹ ਬੜੇ ਭਲੇ ਭਾਂਤ ਸਿੱਧੇ ਸੋਹਣੇ ਲੱਗਦੇ ਨੇ। ਅੱਛਾ, ਮੈਨੂੰ ਨਹੀਂ ਅੱਜ ਤੱਕ, ਮੈਂ ਪੰਜਾਬੀ ਬੋਲਣ ਦਾ ਕਈ ਵਾਰੀ ਸ਼ੀਸ਼ਾ ਬੋਲ ਵੇਖਦੇ ਹੋਏ ਪੰਜਾਬੀ ਬੋਲੀ ਤਾਂ ਮੈਨੂੰ ਕੋਈ ਆਪਣੀ ਸ਼ਕਲ ਬਹੁਤ ਭੈੜੀ ਵੀ ਨਹੀਂ ਲੱਗੀ, ਕੋਈ ਐਸੀ ਵੀ ਚੀਜ਼ ਨਹੀਂ ਲੱਗੀ ਕਿ ਇੱਕਦਮ ਸਾਨੂੰ ਬੋਲਣੀ ਛੱਡ ਦੇਣੀ ਚਾਹੀਦੀ ਹੈ। ਅੱਛਾ, ਜਿਹੜਾ ਬੰਦਾ, ਇਹ ਤੁਸੀਂ ਹੁਣ ਇੱਕ ਗੱਲ ਬੋਲੀ ਇਹਨਾਂ ਨਾਲ, ਸ਼ਹਿਨਾਜ਼ ਸਾਹਿਬਾਂ ਨਾਲ ਗੱਲ ਕਰਦੇ ਹੋਇਆ, ਕਿ ਐਡੇ ਵੱਡੇ ਸਟੇਚਰ ਦਾ ਬੰਦਾ ਹੋਏ ਤੇ ਆਪਣੀ ਜੜ੍ਹਾਂ ਤੋਂ ਦੂਰ ਨਾ ਹੋਏ ਤੇ ਜੜ੍ਹਾਂ ਨਾਲ ਜੁੜ ਕੇ ਬੈਠਾ ਰਹੇ। ਮੈਂ ਸ਼ਾਇਦ ਇਹ ਸਮਝਦੀ ਹਾਂ ਕਿ ਕੋਈ ਬੰਦਾ ਜਿਹੜਾ ਆਪਣੇ ਜੜ੍ਹਾਂ ਤੋਂ ਦੂਰ ਹੋ ਜਾਏਗਾ, ਉਹਦਾ ਕੋਈ ਸਟੇਚਰ ਹੀ ਨਹੀਂ ਰਹਿੰਦਾ। ਤੁਹਾਡੀ ਅਗਰ ਕੋਈ ਜੜ੍ਹ ਹੀ ਨਹੀਂ ਹੈ, ਤੁਹਾਡੀ ਅਗਰ ਕੋਈ ਰੂਟ ਹੀ ਨਹੀਂ ਨੇ, ਤੁਹਾਡੀ ਕੋਈ ਮਾਂ ਹੀ ਨਹੀਂ ਹੈ, ਤੁਹਾਡੀ ਕੋਈ ਜ਼ੁਬਾਨ ਹੀ ਨਹੀਂ ਹੈ, ਤੁਹਾਡੀ ਕੋਈ ਧਰਤੀ ਨਹੀਂ ਹੈ, ਤਾਂ ਤੁਸੀਂ ਪਹਿਲੇ, ਤੁਹਾਡੇ ਤੇ ਕੋਈ ਇਹਦਾ ਮਤਲਬ ਤੁਸੀਂ ਨਹੀਂ ਹੋ, ਤੁਸੀਂ ਨਹੀਂ ਹੋ। ਅੱਛਾ, ਤੁਸੀਂ ਐਵੇਂ ਦਾ ਬੰਦਾ ਜਿਹੜਾ ਪੰਜਾਬ ਆਪਣੀ ਜ਼ੁਬਾਨ ਨਾਲ ਨਫ਼ਰਤ ਕਰਕੇ ਜਾਂ ਖੌਫ ਵਿੱਚ ਮੁਬਤਲਾ ਹੋ ਕੇ, ਅਸੀਂ ਤਾਂ ਖੈਰ ਖੌਫ ਵਿੱਚ ਮੁਬਤਲਾ ਹੋ ਗਏ ਨਾ, ਸਾਨੂੰ ਤਾਂ ਡਰ ਲੱਗਣਾ ਪਿਆ ਕਿਧਰੇ ਅਸੀਂ ਬੋਲਣਾ ਬੈਠੀਏ। ਮਤਲਬ ਮੈਂ ਅਚਾਨਕ ਇਹ ਸੋਚਾਂ ਕਿ ਪਤਾ ਨਹੀਂ ਮੇਰਾ ਜੋ ਇਸ ਵੇਲੇ ਵੀਡੀਓ ਵੇਖੀ ਜਾ ਰਹੀ ਹੈ, ਇਹਨੂੰ ਕੋਈ 8-10 ਲੋਕ ਵੇਖ ਲੈਣਗੇ ਤਾਂ ਉਸ ਤੋਂ ਬਾਅਦ ਕਹਿਣਗੇ ਹਾਂ ਤੂੰ ਪੰਜਾਬੀ 'ਚ ਗੱਲ ਕੀਤੀ, ਬੜੀ ਅਜੀਬ ਗੱਲ ਹੈ। ਅਤੇ ਸਾਨੂੰ ਇਸ ਖੌਫ ਵਿੱਚ ਨਿਕਲਣ ਵਾਸਤੇ ਸਭ ਤੋਂ ਪਹਿਲੇ ਤਾਂ ਇਹ ਕਿ ਇਹ ਸਾਰਿਆਂ ਤੋਂ ਅਹਿਮ ਗੱਲ ਹੈ ਕਿ ਡਾਕਟਰ ਸਾਹਿਬਾ ਵੀ ਜਿਵੇਂ ਜਾਣਦੇ ਨੇ ਕਿ ਸਿੰਧ 'ਚ ਸਰਕਾਰੀ ਜ਼ੁਬਾਨ, ਕਾਗਜ਼ਾਂ ਦੀ ਜ਼ੁਬਾਨ ਸਾਨੂੰ ਸਿੰਧੀ ਨਜ਼ਰ ਆਉਂਦੀ ਹੈ।
ਅਸੀਂ ਪੰਜਾਬ ਵਿੱਚ ਜਿਹੜਾ ਸਭ ਤੋਂ ਵੱਡਾ ਸੂਬਾ ਹੈ ਜਿਹਦੇ ਬਾਰੇ ਚ ਦੁਨੀਆ ਜਾਣੇ ਚ ਗੱਲ ਅਸੀਂ ਕਰ ਲਈ ਹੈ ਕਿ ਪੰਜਾਬੀ ਸਾਰਾ ਮੁਲਕ ਖਾ ਗਏ ਨੇ, ਅਸੀਂ ਸਿਰਫ ਆਪਣੀ ਜ਼ੁਬਾਨ ਹੀ ਨਹੀਂ ਸਿੱਧੀ ਕਰਵਾ ਪਾਏ, ਦਫ਼ਤਰ ਦੀ ਜ਼ੁਬਾਨ ਨਹੀਂ ਕਰਵਾ ਪਾਏ, ਸਿਲੇਬਸ ਦੀ ਜ਼ੁਬਾਨ ਨਹੀਂ ਕਰਵਾ ਪਾਏ, ਇੱਕ ਤੁਹਾਨੂੰ ਕੀ ਕਾਇਦਾ ਨਹੀਂ ਲੱਗਦਾ ਹੈ ਲਗਵਾ ਕਿ ਇਹ ਕਿੰਦੀ ਵਜ੍ਹਾ ਤੋਂ ਹੈ? ਇਹ ਇਹਦੇ ਸਾਡੀ ਚ ਆਪਣੀ ਵਜ੍ਹਾ ਤੋਂ ਕਸੂਰਵਾਰ ਹੈ। ਕੌਣ? ਇਹ ਦੇਖੋ ਤੁਸੀਂ ਨਹੀਂ, ਸਾਡੀ ਦੇਖੋ ਸਾਡੀ ਜਿਹੜੀ ਤੁਸੀਂ ਜਰਨਲਿਸਟ ਹੋ ਔਰ ਸਮਝਦੇ ਹੋ ਸਾਰੀ ਚੀਜ਼, ਸਾਡੀ ਜਿਹੜੀ ਪੋਲੀਟੀਕਲ ਐਲੀਟ ਹੈ ਪੰਜਾਬੀਆਂ ਦੀ, ਪੰਜਾਬੀ ਸਿਆਸੀ ਇਸ਼ਰਾਫੀਆ ਜਿਹੜੀ, ਤੁਸੀਂ ਨਹੀਂ ਸਮਝਦੇ ਕਿ ਉਹ ਪੋਲੀਟੀਕਲ ਐਲੀਟ ਇਹਦੀ ਕਸੂਰਵਾਰ ਹੈ, ਉਹ ਮੁਜਰਮ ਹੈ, ਕਿਉਂਕਿ ਉਹਨੇ ਪੰਜਾਬੀ ਨੂੰ ਬਿਲਕੁਲ ਕਦੀ ਤੁਸੀਂ ਐਜ਼ ਮੀਡੀਅਮ ਐਕਸੈਪਟ ਨਹੀਂ ਕੀਤਾ। ਅੱਛਾ ਆਫ ਇਹ ਦੀ ਵੀ ਰਿਕਾਰਡ ਸਾਨੂੰ ਉਹ ਨਹੀਂ ਸਮਝ ਪੰਜਾਬੀ ਆਉਂਦੀ 'ਚ ਨਾ। ਗੱਲਾਂ ਕਰ ਰਹੇ ਹੁੰਦੇ ਨੇ, ਕੈਮਰਾ ਆਉਂਦਿਆਂ ਨਾਲ ਹੀ ਉਹਨਾਂ ਹਾਂ ਦਾ ਮੂੰਹ ਵਿੰਗਾ ਹੋ ਜਾਂਦਾ ਹੈ। ਉਰਦੂ ਬੋਲ ਹਾਂ, ਔਰ ਉਹਦੇ ਨਾਲ ਤੁਸੀਂ ਇਹ ਦੇਖੋ ਇਸ ਮੁਲਕ ਦੀ ਜਿੰਨੀ ਤੁਸੀਂ ਹੁਕਮਰਾਨ ਦੇਖੋਗੇ, ਜਿੰਨੇ ਤੁਸੀਂ ਇਸ ਮੁਲਕ ਦੇ ਵੱਡੇ ਦੇਖੋਗੇ, ਅਸੀਂ ਜਦੋਂ ਗੱਲ ਕਰਨੇ ਆ ਪੰਜਾਬੀ ਸਟੈਬਲਿਸ਼ਮੈਂਟ, ਅਸੀਂ ਕਹਿੰਦੇ ਆ ਪੰਜਾਬੀ ਸਰਕਾਰ, ਅਸੀਂ ਕਹਿੰਦੇ ਆ ਪੰਜਾਬੀ ਹੁਕਮਰਾਨ, ਇਸ ਦੇ ਬਾਵਜੂਦ ਇਹ ਫਿਰ ਬਦਕਿਸਮਤੀ ਹੈ ਨਾ, ਬਦਨਸੀਬੀ ਹੈ ਕਿ ਅਗਰ ਤੁਸੀਂ ਇੰਨੇ ਤਗੜੇ ਰਹੇ ਹੋ, ਤੁਸੀਂ ਪੋਜੀਸ਼ਨਾਂ ਤੇ ਰਹੇ ਹੋ, ਤੁਹਾਡੇ ਕੋਲ ਸਾਰੀ ਤਾਕਤ ਹੈ, ਤੁਹਾਡੀ ਮੁੱਠੀ ਦੇ ਵਿੱਚ ਮੁਲਕ ਹੈ, ਔਰ ਤੁਸੀਂ ਉਸ ਤੋਂ ਬਾਅਦ ਤੁਹਾਡੀ ਜ਼ੁਬਾਨ ਹੀ ਕੋਈ ਨਹੀਂ, ਕਿਧਰੇ ਤੁਹਾਡੀ ਪਹਿਚਾਨ ਹੀ ਨਹੀਂ, ਤੁਸੀਂ ਆਪਣੀ ਪਹਿਚਾਨ ਨੂੰ ਉਹਨੇ ਫਖਰ ਨਾਲ, ਖੁਸ਼ੀ ਨਾਲ ਦੱਸ ਹੀ ਨਹੀਂ ਸਕਦੇ ਕਿ ਅਸੀਂ ਕੌਣ ਹੈ। ਬਿਲਕੁਲ ਠੀਕ, ਬਿਲਕੁਲ ਠੀਕ। ਔਰ ਮੈਂ ਤੇ ਇਹ ਵੀ ਦੇਖਿਆ ਕਿ ਜਦੋਂ ਸਾਡੇ ਪੰਜਾਬ ਦੇ ਸਹਾਫੀ, ਉਹ ਅਜ਼ੀਮ ਹਫੀਜ਼ ਜਿਹੜਾ ਹਾਰਡਲੀ ਐਨੀ ਉਰਦੂ ਬੋਲਦਾ ਹੈ ਉਹ ਵੀ ਜਾ ਕੇ ਵਾਘੇ ਬਾਰਡਰ ਦੇ ਉੱਤੇ, ਕਰਤਾਰਪੁਰੇ ਰਾਹਦਾਰੀ ਖੁੱਲ੍ਹਣ ਦੇ ਉੱਤੇ ਜਾ ਕੇ, ਉਹ ਬਜਾਏ ਪੰਜਾਬੀ ਬੋਲਣ ਦੇ ਉੱਥੇ ਵੀ ਉਰਦੂ ਬੋਲ ਰਹੇ ਹੁੰਦੇ ਨੇ ਸਾਡੇ ਜਰਨਲਿਸਟ। ਸੋ ਜਿਹੜੀ ਸਾਡੀ ਸੈਲੀਬ੍ਰਿਟੀ ਜਰਨਲਿਸਟ ਹੈ, ਲਾਈਕ ਹਾਮਿਦ ਮੀਰ ਹੋ ਗਿਆ ਜਾਂ ਸੁਹੇਲ ਵੜਾਇਚ ਹੋ ਗਿਆ ਜਾਂ ਨਜਮ एलीट ਸੇਠੀ ਹੋ एलीट ਗਿਆ, जर्नलिस्ट। ਇਹਨਾਂ ਨੂੰ ਵੀ ਕਦੀ ਤੌਫੀਕ ਨਹੀਂ ਹੋਈ, ਇਹਨਾਂ ਨੂੰ ਵੀ ਤੌਫੀਕ ਨਹੀਂ ਹੋਈ ਕਿ ਕਦੀ ਇਸ ਅਹਿਮ ਔਰ ਪੜ੍ਹਿਆ ਲਿਖਿਆ ਮੁੱਦਾ ਹੈ ਇਹ, ਡਾਕਟਰ ਸਾਹਿਬਾ ਸੈਕਿੰਡ ਕਰਨਗੇ ਇਹਨੂੰ, ਕਿ ਇਹ ਦੁਨੀਆ 'ਚ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਮੁੱਦਾ ਸਮਝਿਆ ਜਾਂਦਾ ਹੈ ਜ਼ੁਬਾਨ ਦਾ ਮੁੱਦਾ, ਕਿ ਮਤਲਬ ਜਿਹਨੂੰ ਯੂਨੈਸਕੋ ਸੈਕਿੰਡ ਕਰਦਾ ਹੈ, ਯੂਨੈਸਕੋ ਦੇ ਐਜੂਕੇਸ਼ਨਿਸਟ ਔਰ ਸਕਾਲਰਸ ਸੈਕਿੰਡ ਕਰਦੇ ਨੇ ਮਦਰ ਲੈਂਗੁਏਜ ਦੀ ਵਿੱਚ ਐਜੂਕੇਸ਼ਨ ਨੂੰ, ਬੇਸਿਕ ਐਜੂਕੇਸ਼ਨ ਨੂੰ ਔਰ ਸਾਰੇ ਨੂੰ। ਇਹਦੇ ਉੱਤੇ ਸਾਡਾ ਜਿਹੜਾ ਇੰਟੈਲੈਕਚੁਅਲ ਹੈ ਸੋ ਕਾਲਡ ਪੰਜਾਬ ਦਾ, ਉਹਦੀ ਕੋਈ ਟੇਕ ਹੀ ਨਹੀਂ ਹੈ। ਉਹ ਆਪਣੇ ਆਪ ਨੂੰ ਲਿਬਰਲ ਵੀ ਕਹਿੰਦਾ ਹੈ ਜ਼ੁਬਾਨ ਤੋਂ ਬਗੈਰ, ਉਹ ਕਹਿੰਦਾ ਮੈਂ ਜੀ ਜ਼ਬਰ ਦੇ ਖਿਲਾਫ ਲੜ ਵੀ ਰਿਹਾ, ਔਰ ਉਹਨੂੰ ਇਹ ਤਾਰੀਖ ਵੀ ਨਹੀਂ ਪਤਾ ਕਿ 1849 'ਚ ਬ੍ਰਿਟਿਸ਼ ਸਾਮਰਾਜ ਨੇ ਪੰਜਾਬੀ ਸਕੂਲ ਬੰਦ ਕੀਤੇ ਸਨ। ਉਹ ਤੁਸੀਂ ਕਿਹੜੇ ਜ਼ਬਰ ਦੇ ਖਿਲਾਫ ਲੜ ਰਹੇ ਹੋ ਜਿਹੜਾ ਅੱਜ ਤੱਕ ਤੁਸੀਂ ਜ਼ੁਬਾਨ ਦੇ ਮੁੱਦੇ ਤੇ ਗੱਲ ਨਹੀਂ ਕੀਤੀ, ਤੇ ਬਾਕੀ ਤੁਸੀਂ ਜ਼ਬਰ ਦੇ ਖਿਲਾਫ ਲੜ ਰਹੇ ਹੋ। ਇੱਕ ਵੱਡੀ ਅਕਸਰੀਅਤ ਦੀ, ਜਿਹੜੀ ਪਾਕਿਸਤਾਨ ਦੀ ਸਭ ਤੋਂ ਵੱਡੀ ਅਕਸਰੀਅਤ ਹੈ, ਉਹਦੀ ਜ਼ੁਬਾਨ ਹੀ ਗੁੰਮ ਹੁੰਦੀ ਜਾ ਰਹੀ ਹੈ, ਉਹਦੇ ਉੱਤੇ ਤੁਹਾਡੀ ਕੋਈ ਟੇਕ ਹੀ ਨਹੀਂ। ਸੋ ਇਹ ਸਹਾਫੀ ਵੀ ਸਾਡਾ ਪੰਜਾਬ ਦਾ ਦੇਖੋ, ਸਿੰਧ ਅਗਰ ਅੱਗੇ ਨਿਕਲ ਗਿਆ ਨੈਸ਼ਨਲਿਜ਼ਮ 'ਚ ਜਾਂ ਆਪਣੀ ਧਰਤੀ ਦੀ ਜੁੜਤ 'ਚ, ਤੇ ਉਹ ਸਾਰੇ ਸੈਗਮੈਂਟਸ ਆਫ ਸੁਸਾਇਟੀਜ਼ ਦੇ ਵਿੱਚ ਉਹਨਾਂ ਦੀ ਜੁੜਤ ਮੌਜੂਦ ਹੈ, ਉਹਨਾਂ ਦੇ ਜਰਨਲਿਸਟ ਦੀ ਜੁੜਤ ਮੌਜੂਦ ਹੈ। ਇੰਟੀਰੀਅਰ ਸਿੰਧ ਦੇ ਵਿੱਚ ਮੈਨੂੰ ਪਤਾ ਹੈ ਕਿ ਜਿਹੜਾ ਜੰਗ ਨਹੀਂ ਵਿਕਦਾ, ਉੱਥੇ ਖਬਰਾਂ ਨਹੀਂ ਚੱਲਦਾ, ਉੱਥੇ ਕੋਈ ਉਰਦੂ ਅਖਬਾਰ, ਅੰਗਰੇਜ਼ੀ ਅਖਬਾਰ ਨਹੀਂ ਚੱਲਦਾ, ਸਭ ਤੋਂ ਜ਼ਿਆਦਾ ਸਰਕੂਲੇਸ਼ਨ ਉੱਥੇ ਸਿੰਧੀ ਅਖਬਾਰਾਂ ਦੀ। ਸਾਡੇ ਪੰਜਾਬੀ ਅਖਬਾਰ ਇੱਕ ਦਿਨ ਖੁੱਲ੍ਹਦਾ ਹੈ ਵਿਚਾਰਾ, ਦੂਜੇ ਤੀਜੇ ਮਹੀਨੇ ਬੰਦ ਹੋ ਜਾਂਦਾ ਹੈ। 2 ਚੈਨਲ ਖੁੱਲ੍ਹੇ ਸਨ, ਉਹ ਬੰਦ ਹੋ ਗਏ, ਪੰਜਾਬੀ ਸੇਠ ਨੇ ਉਹਨੂੰ ਕਮਰਸ਼ਲ ਦੇਣੇ ਪਸੰਦ ਨਹੀਂ ਕੀਤੇ। ਸੋ ਮਤਲਬ ਉੱਤੋਂ ਇਹ ਸ਼ੁਰੂ ਹੁੰਦੀ ਕਿ ਸੈਲੀਬ੍ਰਿਟੀਜ਼ ਔਰ ਪੋਲੀਟੀਕਲ ਐਲੀਟ ਤੁਹਾਡੀ ਜਿਹੜੀ ਹੈ, ਉਹ ਜਦੋਂ ਉਹਨੂੰ ਐਗਜ਼ਾਮਪਲ ਨਹੀਂ ਕਰੇਗੀ, ਲੀਡ ਫਰੋਮ ਦਾ ਫਰੰਟ ਨਹੀਂ ਕਰੇਗੀ, ਰੋਲ ਮਾਡਲ ਨਹੀਂ ਬਣੇਗੀ, ਮਰੀਮ ਨਹੀਂ ਬਣੇਗੀ, ਹਮਜ਼ਾ ਨਹੀਂ ਬਣੇਗਾ, ਚੌਧਰੀ ਨਹੀਂ ਬਣਨਗੇ, ਮੁਅੰਨਸ ਨਹੀਂ ਬਣੇਗਾ, ਤੇ ਫਿਰ ਇੰਜ ਹੀ ਹੋਏਗਾ ਜੋ ਅਸੀਂ ਫੇਸ ਕਰ ਰਹੇ ਹਾਂ। ਕਿਉਂਕਿ ਜ਼ਾਹਿਰ ਹੈ ਥੱਲੇ ਤਾਂ ਲੋਕਾਂ ਨੇ ਉੱਤੇ ਵਾਲਿਆਂ ਨੂੰ ਫੋਲੋ ਕਰਨਾ ਹੁੰਦਾ ਹੈ ਨਾ ਜੀ। ਅਮਰ, ਮੈਂ ਇਹ ਤੁਹਾਨੂੰ ਦੱਸਾਂ ਕਿ ਜਿਹੜੋ ਇਹ ਅਸੀਂ ਜਿਹੜੀ ਡਿਸਕਸ ਕਰ ਰਹੀ ਨਾ, ਪ੍ਰੈਜ਼ੈਂਟ ਸਿਚੁਏਸ਼ਨ, ਪ੍ਰੈਜ਼ੈਂਟ ਸਿਨੈਰੀਓ ਡਿਸਕਸ ਕਰਦੇ ਪਏ ਆ, ਠੀਕ ਹੈ। ਹੁਣ ਇਹ ਬੜੀ ਜਿਹੜਾ ਤੁਸੀਂ ਮੌਜੂ ਕਾਫੀ ਅਰਸੇ ਤੋਂ ਯੂ ਹੈਵ ਬੀਨ ਸਟਰਗਲਿੰਗ ਔਨ ਦਿਸ ਸਬਜੈਕਟ, ਆਈ ਮਸਟ ਐਪਰੀਸ਼ੀਏਟ ਯੂ ਕਿ ਇਹਦੇ ਉੱਤੇ ਸਾਨੂੰ ਨਿਹਾਇਤ ਥੋਰੋ ਔਰ ਟਾਈਮ ਕੰਜ਼ਿਊਮਿੰਗ ਰਿਸਰਚ ਕਰਨੀ ਹੈ ਕਿ ਭਈ ਰੀਜ਼ਨਸ ਕੀ ਨੇ। ਰੀਜ਼ਨ ਇੱਕ ਨਹੀਂ ਨੇ। ਇਹ ਜਿਹੜੀ ਸੂਰਤ-ਏ-ਹਾਲ ਅੱਜ ਪੰਜਾਬ 'ਚ ਪੈਦਾ ਹੋਈ ਹੈ ਨਾ, ਇਹ ਇੱਕ ਦਿਨ 'ਚ ਤੇ ਪੈਦਾ ਨਹੀਂ ਹੋਈ ਹੈ। ਭਈ ਉਹਨੇ ਨੌਸ਼ੀਨ ਸਾਹਿਬ ਨੇ ਇੰਡੀਅਨ ਪੰਜਾਬ ਦੀ ਗੱਲ ਕਹੀ ਹੈ। ਇੰਡੀਅਨ ਪੰਜਾਬ 'ਚ ਮੇਰੇ ਕੋਲ ਆਏ ਹੋਏ ਸੀ ਆਪਣੇ ਕੈਪਟਨ ਮੋਹਿੰਦਰ ਸਿੰਘ ਜੀ, ਤੇ ਮੈਂ ਉਹਨਾਂ ਕੋਲੋਂ ਪੁੱਛਿਆ, ਮੈਂ ਕਿਹਾ ਮੇਰੇ ਵਾਸਤੇ ਕਿਤਾਬਾਂ ਲੈ ਕੇ ਆਏ ਕਿ ਤੂੰ ਪੰਜਾਬੀ ਪੜ੍ਹ ਲੈਂਦੀ ਹੈ ਆਪਣੀ ਗੁਰਮੁਖੀ, ਤੇ ਮੈਂ ਕਿਹਾ ਨਹੀਂ ਜੀ ਗੁਰਮੁਖੀ ਤਾਂ ਨਹੀਂ ਪੜ੍ਹ ਲੈਂਦੀ। ਕਹਿੰਦੇ ਕਿ ਫਿਰ ਸਾਡੀ ਤਾਂ ਕਿਤਾਬਾਂ ਸਾਰੀਆਂ। ਮੈਂ ਸਰਦਾਰ ਇਹਨਾਂ ਕੋਲੋਂ ਪੁੱਛਿਆ ਮੋਹਿੰਦਰ ਸਿੰਘ ਜੀ ਕੋਲੋਂ, ਮੈਂ ਕਿਹਾ ਸਰਦਾਰ ਜੀ ਇੱਕ ਗੱਲ ਦੱਸੋ, ਤੁਸੀਂ ਆਪਣੀ ਜ਼ਬਾਨ ਕਿਸ ਤਰ੍ਹਾਂ ਬਚਾ ਲਈ ਹੈ?
ਆਪਣਾ ਮੁਕੰਮਲ ਕਲਚਰ ਬਚਾ ਲਿਆ ਹੈ ਤੇ ਆਪਣੇ ਅਦਬ ਨੂੰ ਮਹਿਫੂਜ਼ ਰੱਖਿਆ ਹੈ, ਮੁਸਲਸਲ ਲਿਖ ਰਹੇ ਹੋ ਤੇ ਕਹਿਣ ਲੱਗੇ ਪੁੱਤਰ ਇਹ ਜਿਹੜੇ 47 ਤੋਂ ਬਾਅਦ ਬੜੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਪੰਜਾਬ 'ਚ ਉਰਦੂ ਸਕੂਲਾਂ ਵਿੱਚ ਉਰਦੂ ਪੜ੍ਹਾਈ ਜਾਏ। ਅਸੀਂ ਸਭ ਇੱਕ ਨਾਲ ਸਭ ਇੱਕ ਜ਼ਬਾਨ ਹੋ ਕੇ ਕਹਿਣ ਲੱਗੇ ਕਿ ਭਾਈ ਸਾਡੇ ਪੰਜਾਬ 'ਚ ਉਰਦੂ ਨਹੀਂ ਪੜ੍ਹਾਈ ਜਾਏ। ਤੇ ਮੈਂ ਕਿਹਾ ਕਿ ਇਹ ਤੇ ਜ਼ਬਾਨ ਨਾਲ ਦੁਸ਼ਮਣੀ ਹੋਈ। ਕਹਿੰਦੇ ਕਿ ਜ਼ਬਾਨ ਨਾਲ ਦੁਸ਼ਮਣੀ ਨਹੀਂ ਹੋਈ ਪੁੱਤਰ, ਸਾਨੂੰ ਪਤਾ ਸੀ ਨਤੀਜਾ ਕੀ ਨਿਕਲੇਗਾ ਕਿ ਸਾਡੀ ਜ਼ਬਾਨ ਨੂੰ ਨਿਕਾਲੀ ਦਿੱਤੀ ਜਾਏਗੀ। ਠੀਕ ਹੈ। ਸੋ मतलब मेरे जो बंदा जो कहता है हर जबान काबिल मोहब्बत है, काबिल एहतराम है, हर जबान दा अदब ਜਿਹੜਾ ਹੈ वो बड़ा खूबसूरत है, वो बैरियर्स ਨੂੰ ਜਿਹੜਾ ਹੈ वो खत्म करदा है, इंसान ਨੂੰ इंसान ਦੇ करीब ਲਿਆਉਣ 'ਚ ਮੁਆਵਿਨ ਹੈ, ਮਦਦਗਾਰ ਹੈ। ਲੇਕਿਨ ਜਦੋਂ ਅਸੀਂ ਸਮਝਦੇ ਹਾਂ ਕਿ ਇਹਨਾਂ ਚੀਜ਼ਾਂ ਦੇ ਪਿੱਛੇ ਵੀ ਪੋਲਿਟਿਕਸ ਕੀਤੀ ਜਾਂਦੀ ਹੈ ਔਰ ਮਕਸਦ ਇਹ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਮਾਈਨਸ ਕਰ ਦਈਏ, ਕਿਸੇ ਚੀਜ਼ ਨੂੰ ਕ੍ਰਸ਼ ਕਰ ਦਈਏ, ਤਬਾਹ ਕਰ ਦਈਏ, ਬਰਬਾਦ ਕਰ ਦਈਏ, ਤੇ ਫਿਰ ਉਹ ਇਸੇ ਤਰ੍ਹਾਂ ਦੀ ਹਕਮਤ ਅਮਲੀ ਜਿਹੜੀ ਹੈ ਉਹ ਇਹ ਜਿਹੜੇ ਜ਼ਹਿਨ ਨੇ, ਸ਼ਾਤਿਰ ਜ਼ਹਿਨ ਨੇ, ਉਹ ਸੋਚਦੇ ਨੇ। ਪਾਕਿਸਤਾਨ ਦਾ ਸਿਨੈਰੀਓ ਮੈਂ ਤੁਹਾਨੂੰ ਦੱਸਾਂ ਬਹੁਤ ਹੀ ਦਿਲਚਸਪ ਹੈ, ਬੜਾ ਅਜੀਬ ਗਰੀਬ ਹੈ। ਉਸ ਸਟੇਜ ਅਸੀਂ ਕਹੀਏ ਜੇ 62% ਪਾਪੂਲੇਸ਼ਨ ਜਿਹਦੀ ਜ਼ਿੰਮੇਦਾਰੀ ਤੁਸੀਂ ਚੁੱਕੀ ਹੈ ਕਿ ਭਾਈ ਸਾਡੀ ਇਹ ਜਿਹੜੀ ਬੋਲੀ ਹੈ, ਸਾਡੀ ਇਹ ਜਿਹੜੀ ਮਾਂ ਬੋਲੀ ਹੈ, ਐਗਜ਼ਿਸਟ ਕਿਉਂ ਨਹੀਂ ਕਰਦੀ, ਸਾਨੂੰ ਸ਼ਰਮ ਕਿਉਂ ਆਉਂਦੀ ਹੈ ਪੰਜਾਬੀ ਬੋਲਣ 'ਚ। ਤੇ ਇਹਦੇ ਪਿੱਛੇ ਤੁਸੀਂ ਇਹ ਵੇਖੋ ਨਾ, ਸਾਡੇ ਕੋਲ ਇੱਕ ਟੈਲੀਵਿਜ਼ਨ ਹੁੰਦਾ ਸੀ, PTV। ਹੁਣ PTV ਤੇ ਦਿਖਾਏ ਜਾਣ ਵਾਲੇ ਜਿਹੜੇ ਡਰਾਮੇ ਨੇ ਉਸ 'ਚ ਇਹ ਦਿਖਾਇਆ ਜਾਏਗਾ ਤੇ ਜੀ ਸਿੰਧ ਦਾ ਜਿਹੜਾ ਵਡੇਰਾ ਹੈ ਉਹ ਜ਼ਾਲਿਮ ਹੈ, ਉਹਦੇ ਜਿਹੜੇ ਮਜ਼ਾਰੇ ਨੇ ਉਹਨਾਂ ਦੇ ਕੋਲ ਕੱਖ ਵੀ ਨਹੀਂ ਲੱਭਦਾ, ਉਹ ਜਾਹਿਲ ਨੇ, ਸਰ ਕਹਿੰਦੇ ਨੇ, ਉਹਨਾਂ ਦੇ ਕਦਮਾਂ 'ਚ ਬੈਠਦੇ ਨੇ, ਮਿਡਲ ਕਲਾਸ ਐਗਜ਼ਿਸਟ ਨਹੀਂ ਕਰਦੀ, ਇਲਮ ਦਾ ਨਾਮ ਨਿਸ਼ਾਨ ਨਹੀਂ ਹੈ, ਇੱਕ ਤਾਂ ਜ਼ਾਲਿਮ ਹੈ, ਦੂਸਰਾ ਜੋ ਹੈ ਉਹਦਾ ਜ਼ੁਲਮ ਸਹਿਣ ਵਾਲਾ ਹੈ। ਠੀਕ ਹੈ। ਪੰਜਾਬੀ ਜਿਹੜੇ ਕਿਰਦਾਰ ਉਠਾ ਕੇ ਚੁੱਕ ਕੇ ਵੇਖ ਲਓ ਤੁਸੀਂ ਤੇ ਉਹ ਤੁਹਾਡੇ ਚੌਧਰੀ ਹੈ, ਉਹ ਹੀ ਜ਼ਾਲਿਮ ਸੇਮ, ਔਰ ਦੂਸਰੇ ਜਿਹੜੇ ਨੇ ਉਹਦੇ ਕਮੀਨ ਮਜ਼ਾਰੇ ਨੇ, ਔਰ ਤੀਸਰੀ ਉੱਥੇ ਜਿਹੜੀ ਚੀਜ਼ ਹੈ ਉਹ ਹੈ ਜਹਾਲਤ। ਜੇ ਅਸੀਂ ਇਹ ਵੇਖੀਏ ਜਿਹੜੀ ਕੰਸਟਰਕਸ਼ਨ ਉਰਦੂ ਡਰਾਮੇ ਦੀ ਹੈ ਤੇ ਜਿੰਨੇ ਤੁਸੀਂ ਵੇਖ ਲਓ, ਪਠਾਨਾਂ ਦੇ ਲਹਿਜੇ ਦਾ ਮਜ਼ਾਕ, ਸਿੰਧੀਆਂ ਦੇ ਲਹਿਜੇ ਦਾ ਮਜ਼ਾਕ, ਪੰਜਾਬੀ ਸਟਾਈਲ ਦਾ ਮਜ਼ਾਕ, ਤੇ ਜਿਹੜੀ ਆਮ ਆਵਾਮ ਹੈ ਉਹਦੇ ਜ਼ਿਹਨ 'ਚ ਮੈਸੇਜ ਬਿਲਕੁਲ ਕਲੀਅਰ ਰਾਸਿਖ ਕਰ ਦਿੱਤਾ ਗਿਆ ਕਿ ਜੇ ਤੁਸੀਂ ਇਹ ਬੋਲੀ ਬੋਲੋਗੇ ਤਾਂ ਤੁਸੀਂ ਯੂ ਵਿਲ ਅਪੀਅਰ, ਯੂ ਵਿਲ ਲੁੱਕ ਲਾਈਕ ਐਨ ਇਡੀਅਟ ਲਾਈਕ ਦਿਸ ਪਾਰਟਿਕੂਲਰ ਮੈਨ। ਔਰ ਆਵਾਮ ਜਿਹੜੀ ਹੈ ਨਾ ਬੜੀ ਤੇਜ਼ੀ ਨਾਲ ਮੀਡੀਆ ਤੋਂ ਮਰੂਬ ਹੁੰਦੀ ਹੈ। ਇਹ ਤੇ ਬੜਾ ਲੈਟੈਸਟ ਨਜ਼ਰੀਆ ਹੈ ਕਿ ਵੀ ਮੀਡੀਆ ਤੁਹਾਡੇ ਦਿਮਾਗ ਨੂੰ ਮਾਫ ਕਰਨਾ ਹੈ। ਮੇਰੇ ਘਰ 'ਚ 15 ਸਾਲ ਹੋ ਗਿਆ ਮੈਂ ਟੀਵੀ ਨਹੀਂ ਵੇਖਦੀ, ਨੋਬਡੀ ਵੁੱਡ ਬਿਲੀਵ ਇਟ ਈਜ਼ੀਲੀ, ਬਟ ਆਈ ਨੋ ਕਿ ਮੀਡੀਆ ਜਿਹੜਾ ਹੈ ਤੁਹਾਨੂੰ ਜਿਹੜੀ ਆਪਣੀ ਸਮਝਣ ਦੀ ਸਲਾਹੀਅਤ ਹੈ ਉਹਨੂੰ ਮੁਤਾਸਿਰ ਕਰਦਾ ਹੈ, ਤੁਹਾਡੀ ਸੋਚਣ ਦੀ ਸਲਾਹੀਅਤ ਨੂੰ ਮੁਤਾਸਿਰ ਕਰਦਾ ਹੈ। ਮੈਂ ਬਰਤਾਨੀਆ 'ਚ ਰਹਿੰਦੀ ਸੀ ਤੇ ਮੈਂ ਵੇਖਦੀ ਸੀ ਤੇ ਟੀਵੀ ਦਾ 1 ਘੰਟਾ ਪੇਰੈਂਟਸ ਬੜਾ ਮੁਸ਼ਕਿਲ ਬੱਚੇ ਨੂੰ ਦਿੰਦੇ ਸੀ ਤੇ I was really surprised. How is it possible? ਉਹ ਕਹਿੰਦੇ ਨੇ ਕਿਤਾਬਾਂ ਪਈਆਂ ਨੇ, ਡਿਸਕਸ ਕਰਨ ਵਾਸਤੇ ਲੋਕੀ ਪਏ ਨੇ, ਡਿਸਕਸ ਕਰੋ। ਇਹਦਾ ਮਤਲਬ ਸਾਰਾ ਦਿਨ ਮੀਡੀਆ ਦੇ ਸਾਹਮਣੇ ਬੈਠੋ, ਜੋ ਮੀਡੀਆ ਕਹਿ ਰਿਹਾ ਹੈ। ਅੱਛਾ, ਇੱਕ ਤੇ ਹੋ ਗਿਆ ਮੀਡੀਆ ਨੇ ਜਿਹੜਾ ਰੋਲ ਪਲੇ ਕੀਤਾ ਸਾਡੀਆਂ ਜ਼ਬਾਨਾਂ ਨਾਲ, ਔਰ ਸਾਡੇ ਜਿਹੜਾ ਵੀ ਸਟਾਈਲ ਹੈ ਸਾਡਾ। ਇਹ ਤਾਂ ਤੁਸੀਂ ਕਹਿੰਦੇ ਹੋ ਨਾ ਕਿ when I speak Sindhi, I do not look beautiful, I do not appear modern. Yeah, if you speak Punjabi, you do not compete with that particular man who speaks Urdu or English and that he look, what kind of person he looks, and you look like Pendu. ਇਹ ਜ਼ਬਾਨਾਂ ਦੇ ਸਾਡੇ ਚਸਪਾਂ ਜਿਹੜੇ ਲਫ਼ਜ਼ ਕੀਤੇ ਗਏ ਨੇ ਨਾ, ਇਹਨਾਂ ਦੀ ਜਿਹੜੀ ਇੱਕ ਲਫ਼ਜ਼ ਖੁਦ ਬਜ਼ਾਤੇ ਖੁਦ ਇਤਨੇ ਖੌਫਨਾਕ ਨਹੀਂ ਹੁੰਦੇ, ਉਹਨਾਂ ਦੇ ਨਾਲ ਜਿਹੜੀ ਮੀਨਿੰਗ, ਜਿਹੜਾ ਮੈਸੇਜ ਜੁੜ ਜਾਂਦਾ ਹੈ ਨਾ, ਉਹ ਬੜਾ ਖਤਰਨਾਕ ਹੁੰਦਾ ਹੈ। ਤੇ ਜਿਹੜੀਆਂ ਮਾਵਾਂ ਨੇ ਉਹ ਵੀ ਸਾਡੇ ਵਰਗੇ ਲੋਕ ਨੇ, ਉਹ ਕਹਿੰਦੇ ਨੇ ਜੀ ਸਾਡਾ ਬੱਚਾ ਜਾਏ। ਅੱਜ ਮਾਂ ਦਾ, ਹਰ ਮਾਂ ਦਾ, irrespective of ਕਿ ਉਹ ਪੰਜਾਬੀ ਹੈ, ਉਹ ਸਿੰਧੀ ਹੈ, ਉਹ ਕੌਣ, ਉਹਦਾ ਇੱਕ ਹੈ, ਉਹ ਮੇਰਾ ਬੱਚਾ, ਮੇਰੀ ਬੱਚੀ ਕਿਸੇ ਤਰ੍ਹਾਂ ਇੰਗਲਿਸ਼ ਮੀਡੀਅਮ ਸਕੂਲ ਵਿੱਚ ਚਲੀ ਗਈ ਤੇ ਉਹ ਇੰਗਲਿਸ਼ ਬੋਲਣ ਲੱਗ ਗਿਆ। ਤੇ ਅਗਰ ਅਸੀਂ ਸੋਚੀਏ ਤੇ ਇੱਕ ਮੈਂ ਕਹਿੰਦੀ ਹਾਂ, ਇਹ ਪੂਰੀ ਕੌਮ, ਅਗਰ ਪੂਰੀ ਪਾਕਿਸਤਾਨ ਨੂੰ, which is not a ਕੌਮ at all, ਕਈ ਕੌਮਾਂ ਦਾ ਮਜਮੂਆ ਹੈ, ਫਿਰ ਇਹ ਸਾਰੇ ਮਜਮੂਏ ਨੂੰ ਤੁਸੀਂ ਇੱਕ ਜਗ੍ਹਾ ਕਰ ਲਓ ਤੇ ਤੁਸੀਂ ਇਹ ਦੇਖੋਗੇ
ਇਹਨਾਂ ਦਾ ਇੱਕ ਹੀ ਮਸਲਾ ਹੈ, ਉਹ ਹੈ ਕਿ ਸਾਡੇ ਬੱਚੇ ਅੰਗਰੇਜ਼ੀ ਕਿਸ ਤਰ੍ਹਾਂ ਬੋਲਣ ਸਿੱਖ ਜਾਣ, ਔਰ ਅੰਗਰੇਜ਼ੀ ਵੀ ਬਿਲਕੁਲ ਅੰਗਰੇਜ਼ਾਂ ਵਾਲੇ ਸਟਾਈਲ 'ਚ ਬੋਲਣ ਸਿੱਖ ਜਾਣ। ਇਹ ਇੱਕ ਇਸ ਯੂ ਸਮਝੋ ਕਿ ਇਸ ਨਜ਼ਰੀਏ ਤੇ ਜਾਂ ਤੇ ਕੋ ਪੂਰੀ ਕੌਮ ਮੁਤਫਿਕ ਤੁਹਾਨੂੰ ਮਿਲੇਗੀ। ਮੈਂ ਤੇ ਕੋਈ ਬੰਦਾ ਨਹੀਂ ਦੇਖਿਆ ਜਿਹੜਾ ਇਹ ਕਹਿੰਦਾ। ਸਿੰਧ ਦਾ ਮਸਲਾ ਇਹ ਹੈ ਕਿ ਉਹ ਕਹਿੰਦੇ ਨੇ ਵੀ ਅੰਗਰੇਜ਼ੀ ਵੀ ਸਿੱਖਣ, ਸਿੰਧੀ ਵੀ ਸਿੱਖਣ। ਉਹਨਾਂ ਨੂੰ ਜ਼ਿਆਦਾ ਪ੍ਰਕਾਸ਼ ਹੋਰ ਜ਼ਬਾਨਾਂ ਤੋਂ ਹੈ। ਉਹ ਕਹਿੰਦੇ ਵੀ ਸਾਡੀ ਜ਼ਬਾਨ ਨਾ ਜਾਏ, ਪਰ ਅੰਗਰੇਜ਼ੀ ਤੇ ਵੈਸੇ ਇੰਟਰਨੈਸ਼ਨਲ ਜ਼ਬਾਨ ਹੈ, ਉਹ ਜ਼ਬਾਨ ਜਿਹੜੀ ਹੈ ਉਹ ਲਾਜ਼ਮੀ ਸਿੱਖ ਲੈਣ। ਫਿਰ ਇੱਕ ਦੂਸਰੀ ਚੀਜ਼ ਮਸਲਾ ਹੈ ਪੰਜਾਬੀ ਦੇ ਨਾਲ ਹੋਏ ਜਾਂ ਸਿੰਧੀ ਦੇ ਨਾਲ ਹੋਏ, ਉਹ ਇਕਾਨਮੀ। ਇਸ ਮੁਲਕ ਦੀ ਇਕਾਨਮੀ ਦੀ ਜ਼ਬਾਨਾਂ ਤੁਸੀਂ ਦੋ ਕਰ ਦਿੱਤੀਆਂ। ਪਾਕਿਸਤਾਨ 'ਚ ਤੁਸੀਂ ਇੱਜ਼ਤ ਦੀ ਰੋਟੀ ਕਮਾਓਗੇ, ਕਿਸੇ ਅੱਛੀ ਜਗ੍ਹਾ ਮੀਡੀਆ ਹਾਊਸਿਸ ਤੇ ਤੁਸੀਂ ਵੇਖ ਲਓ ਨਾ, ਦੋ ਜ਼ਬਾਨਾਂ ਐਗਜ਼ਿਸਟ ਕਰਦੀਆਂ ਨੇ, ਕਿੱਥੇ ਵੀ ਕਰ ਲਓ। ਇੱਕ ਅੰਗਰੇਜ਼ੀ ਐਗਜ਼ਿਸਟ ਕਰਦੀ ਹੈ, ਉਰਦੂ। ਹੁਣ ਤੇ ਤੁਸੀਂ ਨਾ ਉਰਦੂ ਬੋਲਣ 'ਚ ਵੀ, ਜੇ ਉਰਦੂ ਬੋਲਦੇ ਨੇ ਤੇ ਉਸ 'ਚ ਵੀ ਤੁਸੀਂ 50% ਅੰਗਰੇਜ਼ੀ ਦੀ ਆਮੇਜ਼ਿਸ਼ ਕਰੋਗੇ ਕਿ ਯੂ ਆਰ ਮੋਰ ਇੱਕ ਸਾਫ ਨਹੀਂ ਬੋਲਦੇ। ਸਾਡੀਆਂ ਜ਼ਬਾਨਾਂ ਦੀ ਤੁਸੀਂ ਗੁੰਜਾਇਸ਼ ਨਹੀਂ ਨਿਕਾਲਣ ਦਿੰਦੇ ਉੱਥੇ। ਅਸੀਂ डॉक्टर नौशीन साहबा ने बड़ी ठीक गल की थी जी, पंजाबी जो है वो क्या कहना चाहिए, हावी हो गए, पंजाबी खा गए, पंजाबी जो है वो माफिया बन गए। बड़ी कॉमन चीज़ां ने, असी भी छोटे होंदे तो सुनते आ रही है, ਵੱਡੇ ਹੋ ਗਈ ਹੈ वो, इसलिए कि ਜਦੋਂ ਪੰਜਾਬ ਬੰਦੇ ਦੇਖਦੇ ਹੀ, ਅਸੀਂ ਸਿੰਧ ਦੇ ਹੋਈਏ ਜਾਂ ਕਿਸੇ ਵੀ ਸੂਬੇ ਦੇ ਲੋਕੀ ਹੈ, ਅਸੀਂ ਦੇਖਦੇ ਹੀ ਵੀ ਇਹ ਜਿਹੜਾ ਬੰਦਾ ਹੈ, ਇਹ ਜਿਹੜਾ ਆਪਣੀ ਉਰਦੂ ਕੋਲੋਂ ਸਾਨੂੰ ਮਰੂਬ ਕਰ ਰਿਹਾ ਹੈ, ਐਕਚੁਅਲੀ ਪੰਜਾਬੀ ਹੈ। ਬਿਲਕੁਲ भाई ये जेडी भी क्लास है, जिथे भी रूलिंग क्लास एग्जिस्ट कर रही है, वो असल च ओदी बोली पंजाबी है, पर देखो कितनी सोहनी उर्दू बोल रहा है, कितनी सोहनी अंग्रेजी बोल रहा है। फिर तुसी ये वेखो कि जेड़े साडी ओ सियासी पार्टियां थोड़ी देर वास्ते छड़ दो, मैं नाम नहीं लेना चाहती, लेकिन मैं कहनी है कि समझो कि आर्मी का एक बिग जेका चंक है, द बिगेस्ट एंड द लार्जेस्ट चंक है, वो पंजाबियों का है। लेकिन वो बोली केड़ी बोलते ने, वो बोलते ने सिंधी, अपना अंग्रेजी ते पंजाबी। ओके, वो पंजाबी सॉरी, आई एम लिटिल डिस्टर्ब। वो बोलते ने अंग्रेजी ते या उर्दू, उथे पंजाबी नहीं है। ते उन्होंने क्लियर मैसेज दे दिता, ना ते पंजाबी मॉडर्न लैंग्वेज है, ना ते पंजाबी इकोनॉमी दी लैंग्वेज है, ना ते पंजाबी पाकिस्तान दी लैंग्वेज है, ना ते पंजाबी इशराफिया दी लैंग्वेज है, ना ते पंजाबी पढ़े लिखे महजिब लोगों दी लैंग्वेज है। जिथे इन्ने सारे वर्जन्स क्रिएट कर दिते जान ते कोई एक या दो ते वर्जन साडे आम लोकां ते इन्फ्लुएंस करेगा ही ना। इंडियन पंजाब दी नौशीन साहिबा ने गल की, उन्होंने अपने कान बंद कर लए। उन्होंने कहा टू हेल विद यू एंड योर नजरिया, योर फिलोसफी एंड योर लैंग्वेजेस, वी हैव गॉट अवर ओन लैंग्वेज। साडे बच्चे पढ़नगे यही बोली पढ़नगे, साडे बच्चे इस इलाके विच रहणगे या बाहर रहणगे, अपनी बोली लेके जाणगे। मैं इत्थे टैक्सी कॉल करदी हां, एवरी सिंगल पर्सन, और शुरू होंदे ही अंग्रेजी ते भाई उत्थे बैठे, जिस तरह मैं सत श्री अकाल कहनी हां किसी सरदार जी नूं, तो फौरी तौर ते वो पंजाबी शुरू होंदे ने और इस तरह बोलदे ने। कितनी दफा पंजाबी ड्राइवर मेरे नाल बोलदे बोलदे कहने, पुत्तर तू इस मुल्क च आ ते गई है, पर एक गल याद रखी, इत्थे तेरे बच्चे पंजाबी भुल जाणगे, ते कार च अपने बच्चों नूं पंजाबी सिखाई। और the message they are carrying in their heart as their responsibility, this is their ਸਹੀ responsibility to pass on। ਤੁਸੀਂ ਆਪਣੀ ਜਨਰੇਸ਼ਨ ਨੂੰ ਕੀ ਦਿਓਗੇ? ਅੰਗਰੇਜ਼ੀ ਮੀਡੀਅਮ ਦੇ ਜਿਹੜੇ ਬੇਕਾਰ ਜੇ ਪਲੰਦੇ ਨੇ, ਜਿਸ ਤੇ ਨਾ ਇਹ ਅੰਗਰੇਜ਼ੀ ਸਿੱਖਣਗੇ, ਜਿਸ ਤੇ ਨਾ ਇਹ ਉਰਦੂ ਸਿੱਖਣਗੇ। ਜਿਸ ਉਰਦੂ ਸਿੱਖਣ ਵਾਲੇ ਮੈਨੂੰ ਦੱਸਣ ਕਿੰਨੇ ਕੁ ਲੋਕ ਇਕਬਾਲ ਨੂੰ ਸਮਝ ਸਕਦੇ ਨੇ, ਕਿੰਨੇ ਕੁ ਲੋਕ ਗਾਲਿਬ ਨੂੰ ਸਮਝ ਸਕਦੇ ਨੇ, ਕਿੰਨੇ ਕੁ ਲੋਕ ਮੀਰ ਦੀ ਤਸ਼ਰੀਹ ਕਰ ਸਕਦੇ ਨੇ? ਨਹੀਂ ਕਰ ਸਕਦੇ ਨਾ। ਤੇ ਤੁਸੀਂ ਇਹ ਨਹੀਂ, ਤੁਸੀਂ ਅੰਗਰੇਜ਼ੀ, ਸਾਡੇ ਬੱਚੇ ਅੰਗਰੇਜ਼ੀ ਸਿੱਖਦੇ ਨੇ, ਸ਼ੇਕਸਪੀਅਰ ਨੂੰ ਪੜ੍ਹ ਲਓਗੇ ਤੁਸੀਂ, ਜੌਨ ਮਿਲਟਨ ਨੂੰ ਪੜ੍ਹ ਸਕਦੇ ਹੋ ਤੁਸੀਂ। ਮਾਡਰਨ ਅੰਗਰੇਜ਼ੀ ਅਦਬ ਨਾਲ ਤੁਹਾਡੀ ਸ਼ਨਾਸਾਈ ਹੈ ਨਹੀਂ ਹੈ। सोल ਤੁਸੀਂ नहीं है, सोल ਮੁਕੰਮਲ नहीं पढ़ ਤੌਰ सकते। ਤੇ ਇੱਕ ਕਨਫਿਊਜ਼ਡ, ਇੱਕ ਐਸਾ ਕਲਚਰ ਦੁਨੀਆ ਵਿੱਚ ਪਾਕਿਸਤਾਨੀ ਕਲਚਰ ਬਣਾ ਰਹੇ ਹੋ, ਜਿਸ ਨੂੰ ਤੁਸੀਂ ਕਹਿੰਦੇ ਹੋ। ਮਕਸਦ ਇਹਨਾਂ ਦਾ ਕੀ ਹੈ? ਮਕਸਦ ਇਹਨਾਂ ਦਾ ਕੁਝ ਵੀ ਨਹੀਂ ਹੈ, ਯਕੀਨ ਕਰੋ। ਮਕਸਦ ਸਿਰਫ ਇਹਨਾਂ ਦਾ ਇਹ ਹੈ, ਆਪਾਂ ਆਪਸ ਵਿੱਚ ਲੜਦੇ ਰਹੀਏ, ਅਸੀਂ ਓਨਰਸ਼ਿਪ ਨਾ ਲਈਏ। ਓਨਰਸ਼ਿਪ ਨਾ ਲੈਣ ਨਾਲ ਇਹਨਾਂ ਦੇ ਮਕਾਸਦ ਹੱਲ ਹੁੰਦੇ ਨੇ। ਮੈਨੂੰ ਨਹੀਂ ਪਤਾ ਮੇਰਾ ਦੁਸ਼ਮਣ ਕੌਣ ਹੈ, ਪਰ ਕੋਈ ਤਾਂ ਹੈ ਜਿਹੜੇ ਸਾਰੇ ਕਰ ਰਿਹਾ ਹੈ, ਕੁਛ ਨਾ ਕੁਛ ਕਰਦੇ ਪਿਆ ਹੈ।
ठीक है, मैं फखर नाल सिंधी क्यों ना बोला, मेरे बच्चे फखर नाल सिंधी क्यों ना बोलन, मेरे आबा अजदाद की जबान है, मैं 5000 साल तो बोलती आई हूं, मैं 7000 और मैं अगर कल भी शुरू की और मैं बोलना चाहती हूं, किसी स्टेट में राइट नहीं है कि मेरी जबान मेरे कोलों लेने की कोशिश करे, ठीक है। ਅਸੀਂ ਅਗਰ ਇਹਨੂੰ ਵੀ ਡਾਕਟਰ ਸਾਹਿਬ पंजाब की, सॉरी नौशीन, आई नो आई एम स्पीकिंग अ लॉट, लेकिन मैं आखिरी गल करके अपनी गल खत्म कर दी। पंजाब की बदकिस्मती ये है कि चूंकि पंजाबी लोगों ने एक वक्त ऐसी इनिशियली जब पाकिस्तान की तकलीफ हुई है उस तो बाद ਉਹ ਜਿਹੜਾ ਸੀ ਉਹ ਟੌਪ ਕਲਾਸ 'ਚ, ਯਾਨੀ ਜਿਸਨੂੰ ਕਹਿਣਾ ਚਾਹੀਦਾ ਹੈ ਕਿ ਬੈਨੀਫਿਟ ਮੋਸਟ ਬੈਨੀਫਿਸ਼ਰੀ ਰਹੀ ਹੈ। ਕੋਈ ਵੀ ਤੁਸੀਂ ਇਦਾਰਾ ਉਠਾ ਕੇ ਵੇਖ ਲਓ, ਔਰ ਉਹਨਾਂ ਨੇ ਉਹਦੀ ਕੀਮਤ ਇਹ ਚੁਕਾਈ ਜੋ ਕੀਮਤ ਨਹੀਂ ਚੁਕਾਈ, ਦੇ ਵਰ ਰੈਡੀ ਟੂ ਪੇ। ਉਹ ਖੁਸ਼ੀ ਖੁਸ਼ੀ ਉਹਨਾਂ ਨੇ ਕਿਹਾ ਅਸੀਂ ਤੁਹਾਨੂੰ ਆਪਣੀ ਇਹ ਲੋ, ਸਾਡੀ ਜ਼ਬਾਨ ਸਾਨੂੰ ਨਹੀਂ ਚਾਹੀਦੀ, ਇਹ ਲੋ ਸਾਡਾ ਕਲਚਰ ਸਾਨੂੰ ਨਹੀਂ ਚਾਹੀਦਾ, ਸਾਨੂੰ ਇਹ ਤੁਸੀਂ ਮਰਾਦ ਦਿਓ, ਸਾਨੂੰ ਤੁਸੀਂ ਨੌਕਰੀਆਂ ਦਿਓ, ਜਿਹੜਾ ਤੁਸੀਂ ਕਹੋਗੇ ਅਸੀਂ, ਜਿਹੜੀ ਤੁਸੀਂ ਬੋਲੀ ਕਹੋਗੇ ਅਸੀਂ ਉਹ ਬੋਲੀ ਬੋਲਾਂਗੇ। ਜਦੋਂ ਇਹ ਸਾਰਾ ਕੁਝ ਕਰ ਦਿੱਤਾ ਤੇ ਇਸ ਗੱਲ ਦੇ ਕਰੇ ਤੁਹਾਡੇ ਵਰਗੇ ਮੇਰੇ ਵਰਗੇ ਪੰਜਾਬੀ ਜਿਹੜੇ ਨੇ ਉਹ ਫੇਰ ਗਾਲਾਂ ਵੀ ਖਾਂਦੇ ਨੇ, ਲਫ਼ਜ਼ ਵੀ ਸੁਣਦੇ ਨੇ, ਤਕਲੀਫ ਵੀ ਮਹਿਸੂਸ ਕਰਦੇ ਨੇ, ਪਰ ਕੁਝ ਕਰ ਨਹੀਂ ਸਕਦੇ।